ਅਸਲਾਮੁਅਲੈਕੁਮ ਗੁੱਡ ਮਾਰਨਿੰਗ ਸੋਹਣਿਓ ਗੁੱਡ ਮਾਰਨਿੰਗ। ਲੋ ਵੀ ਤੁਹਾਨੂੰ ਸਵੇਰੇ ਸਵੇਰੇ ਅਸੀਂ ਗੁੱਡ ਮਾਰਨਿੰਗ ਕਰਨੇ ਆ। ਇੰਨੀ ਸਵੇਰ ਤੇ ਨਹੀਂ ਹੈ, ਆਰਾਮ ਨਾਲ ਉੱਠਿਆ, ਨਾਸ਼ਤਾ ਵਾਸ਼ਤਾ ਕੀਤਾ ਵੇ, ਉਸ ਤੋਂ ਬਾਅਦ ਸਫਾਈ ਕੀਤੀ, ਥੋੜ੍ਹੀ ਵੈਕਿਊਮ ਵਗੈਰਾ ਕੀਤਾ ਅਤੇ ਹੁਣ ਲੱਗਿਆ ਖਾਣ ਪਕਾਉਣ ਵੱਲ। ਅਤੇ ਮੈਂ ਸੋਚਿਆ ਕਿ ਮੈਂ ਜਲਦੀ ਦੇ ਨਾਲ ਖਾਣਾ ਪਕਾਉਣਾ ਵੀ ਨਾਲ ਕਰਾਂਗੀ, ਪਰ ਨਾਲ ਤੁਹਾਡੇ ਜ਼ਰਾ ਆਪਣੀ ਵੀਡੀਓ ਵੀ ਜ਼ਾਰੇ ਬਣਾ ਲਵਾਂ ਕਿ ਉਹ ਵੀ ਨਾਲ ਕੰਮ ਕਰਨਾ ਹੁੰਦਾ। ਰਾਤ ਤੋਂ ਮੈਂ ਇੱਕ ਰੀਲ ਦੇਖੀ ਫੇਸਬੁੱਕ 'ਤੇ ਉੱਥੇ ਔਰਤ ਮੇਰੇ ਵਾਂਗਰ ਵੀ ਕਹਿੰਦੀ ਸੀ ਅੱਗੇ ਤਾਂ ਮਸਲਾ ਇਹ ਹੀ ਸੀ ਕਿ ਸਵੇਰੇ ਉੱਠ ਕੇ ਪਕਾਉਣਾ ਕੀ ਹੈ, ਅਤੇ ਹੁਣ ਤਾਂ ਇੱਕ ਹੋਰ ਨਵੀਂ ਮੁਸੀਬਤ ਆ ਪਈ ਹੈ ਕਿ ਸਵੇਰੇ ਰੀਲ ਕਾਦੀ ਬਣਾਉਣੀ ਹੈ। ਮੈਨੂੰ ਇੰਨਾ ਹਾਸਾ ਆਇਆ, ਮੈਂ ਇੱਕਦਮ ਉੱਠ ਕੇ ਨਾ ਲੇਟੀ ਦੇਖ ਰਹੀ ਸਾਂ, ਹੱਸ ਕੇ ਮੈਂ ਕੱਲੀ ਹੱਸੀ ਗਈ। ਮੈਂ ਕਿਹਾ ਵਾਕਈ ਭਈਆ ਤੇ ਮੇਰੀ ਸਟੋਰੀ ਐਸਾ ਲੱਗ ਰਿਹਾ ਕਿ ਯਾਰ ਕਿ ਮੈਨੂੰ ਵੀ ਇਹੀ ਹੁੰਦਾ ਕਿ ਹੁਣ ਸਵੇਰੇ ਕੀ ਕਰਨਾ ਵੇ ਅਤੇ ਸਵੇਰੇ ਅਸੀਂ ਕੀ ਦਿਖਾਉਣਾ ਵੇ। ਤੇ ਇਸ ਤਰ੍ਹਾਂ ਚਲੋ ਦਿਨ ਚੜ੍ਹ ਪੈਂਦਾ, ਤੁਹਾਨੂੰ ਆਪਣੀ ਖੇਤੀਬਾੜੀ ਦਿਖਾ ਦਿੰਦੇ ਹਾਂ, ਥੋੜ੍ਹੀ ਜਿਹੀ ਪੌਦੇ ਸ਼ੌਦੇ ਦਿਖਾ ਦਿੰਦੇ ਹਾਂ, ਅਤੇ ਥੋੜ੍ਹਾ ਬਹੁਤ ਦਿਖਾ ਦਿੰਦੇ ਹਾਂ ਤੁਹਾਨੂੰ ਕਿ ਅਸੀਂ ਜਿਹੜਾ ਕੁਛ ਪਕਾ ਪਕੂ ਰਹੇ ਹਾਂ ਉਹ ਨਾਲ ਕਰ ਲੈਂਦੇ ਹਾਂ ਕੰਮ। ਅਤੇ ਅਸੀਂ ਥੋੜ੍ਹਾ ਜਿਹਾ ਅੱਜ ਮੌਸਮ ਬਿਹਤਰ ਸੀ, ਬਾਰਿਸ਼ ਨਹੀਂ ਸੀ, ਅਤੇ ਗਾਰਡਨਿੰਗ ਦਾ ਵੀ ਸ਼ੁਰੂ ਕੀਤਾ। ਔਜ਼ਾਰ ਰੱਖੇ ਹੋਏ ਨੇ, ਥੋੜ੍ਹਾ ਜਿਹਾ ਇਹਨੂੰ ਗੋਡੀ ਛੋਡੀ ਕਰਕੇ ਇੱਥੇ ਜਿਹੜੇ ਨਾ ਅਸੀਂ ਇੱਕ ਪਲਾਂਟ ਜਿਹੜੇ ਨੇ ਇਹ ਵਾਲੇ ਦੇਖੋ ਪਾਣੀ 'ਚ ਭਿਓਏ ਹੋਏ ਨੇ, ਇਹ ਲਾਣੇ ਨੇ, ਅਤੇ ਉਹਦੇ ਲਈ ਗੋਡੀ ਜਿਹੜੀ ਹੈ ਨਾ ਹੋ ਰਹੀ ਹੈ, ਅਤੇ ਜ਼ਮੀਨ ਥੋੜ੍ਹੀ ਪੱਧਰੀ ਕਰਨੇ ਪਏ ਆ। ਅਤੇ ਅੱਜ ਜਿਹੜਾ ਰੋਜ਼ਾਨਾ ਇੱਕ ਨਵੀਂ ਮੁਸੀਬਤ, ਇੱਕ ਨਵਾਂ ਪੁਆੜਾ ਜਦੋਂ ਅਸੀਂ ਉੱਠਦੇ ਹਾਂ ਹੋ ਜਾਂਦਾ ਵੇ ਕਿ ਅੱਜ ਮੇਰੀ ਸੱਜੀ ਅੱਡੀ 'ਚ ਬੜਾ ਦਰਦ ਹੁੰਦਾ ਵੇ। ਉਹ ਜਦੋਂ ਮੈਂ ਚੱਲਦੀ ਹਾਂ ਥੋੜ੍ਹਾ ਜਿਹਾ ਲੰਗੜਾ ਹਟਾ ਰਹੀ ਹੈ ਕਿ ਪਤਾ ਨਹੀਂ ਕਿਉਂ, ਕਦੀ ਪਿਛਲੇ ਹਫ਼ਤੇ ਵੀ ਇਸ ਤਰ੍ਹਾਂ ਹੀ ਹੋਇਆ ਸੀ ਕਿ ਮੈਨੂੰ ਇਸ ਤਰ੍ਹਾਂ ਦਰਦ ਹੋ ਗਈ ਸੀ। 2-3 ਦਿਨ ਰਹੀ, ਫਿਰ ਠੀਕ ਹੋ ਗਈ। ਉਸ ਤੋਂ ਬਾਅਦ ਅੱਜ ਫਿਰ ਪਤਾ ਨਹੀਂ ਮਰਜ਼ੀ ਹੈ ਵੀ ਦਰਦ ਦੀ, ਹੁਣ ਅਸੀਂ ਕੀ ਕਰ ਸਕਦੇ ਹਾਂ। ਅਤੇ ਚਲੋ ਜੀ ਇੱਥੇ ਸਾਡਾ ਖਲਾਰਾ ਪਿਆ, ਥੋੜ੍ਹਾ ਜਿਹਾ ਮੈਂ ਕੀਤਾ ਸੀ ਕੰਮ, ਅਤੇ ਮੈਂ ਫਿਰ ਸੋਚਿਆ ਕਿ ਨਹੀਂ ਨਾਲ ਮੈਂ ਥੋੜ੍ਹੀ ਬਣਾ ਲਵਾਂ। ਅੱਜ ਮੈਂ ਬਣਾ ਰਹੀ ਗੋਭੀ ਗੋਸ਼ਤ, ਪਿਆਜ਼ ਕੱਟ ਕੇ ਪਾ ਦਿੱਤਾ ਹੈ, ਅਤੇ ਵਿੱਚ ਗੋਸ਼ਤ ਪਿਆ ਵੇ, ਅਤੇ ਅਸੀਂ ਬਾਕੀ ਚੀਜ਼ਾਂ ਇੱਥੇ ਕੱਟਾਂਗੇ, ਆਪਣਾ ਤਰਬੂਜ਼ ਵੀ ਕੱਟਾਂਗੇ, ਅਤੇ ਗੋਭੀ ਵੀ ਇੰਨਾ ਸੋਹਣਾ ਫੁੱਲ ਹੈ ਗੋਭੀ ਦਾ, ਇਹਨੂੰ ਵੀ ਅਸੀਂ ਕੱਟਾਂਗੇ। ਅਤੇ ਨਾਲ ਅਸੀਂ ਆਪਣੀ ਚੀਜ਼ਾਂ, ਇਹ ਕੌਰਨਫਲੈਕਸ ਆਏ ਨੇ, ਅਤੇ ਨਾਲ ਰਾਈਸ ਕ੍ਰਿਸਪਸ ਆਏ ਨੇ, ਇਹ ਅਸੀਂ ਚੁੱਕ ਕੇ ਪਿੱਛੇ ਰੱਖਾਂਗੇ, ਅਤੇ ਕੇਲਾ ਵੀ ਅਸੀਂ ਚੁੱਕ ਕੇ ਪਿੱਛੇ ਰੱਖ ਦੇਵਾਂਗੇ, ਅਤੇ ਬਾਕੀ ਅਸੀਂ ਆਪਣਾ ਕਾਊਂਟਰ ਜਿਹੜਾ ਵੇ ਇੱਥੇ ਬੈਠ ਕੇ ਕਟਿੰਗ ਵਟਿੰਗ ਕਰਾਂਗੇ। ਅਤੇ ਚਲੋ ਜੀ ਅਸੀਂ ਸ਼ੁਰੂ ਕਰਨੇ ਆ ਕੰਮ ਅਸੀਂ ਸ਼ੁਰੂ ਕਰਨ ਲੱਗੇ ਹਾਂ। ਪਿਆਜ਼ ਕਿਉਂਕਿ ਮੈਂ ਕੱਟਿਆ ਸੀ ਨਾ, ਇਸ ਤੋਂ ਮੈਂ ਆਪਣਾ ਜਿਹੜਾ ਵੇ ਨਾ ਇੱਕ ਦਫਾ ਧੋਤਾ ਹੈ ਕਟਿੰਗ ਬੋਰਡ, ਇਹਦੇ 'ਚ ਪਿਆਜ਼ ਦੀ ਸਮੈਲ ਨਾ ਆ ਜਾਏ। ਮੈਂ ਤਰਬੂਜ਼ ਕੱਟਣਾ ਵੇ ਅਤੇ ਪਤਾ ਚੱਲੇ ਪਿਆਜ਼ ਦੀ ਸਮੈਲ ਆ ਜਾਏ। ਪਹਿਲਾਂ ਮੈਂ ਤਰਬੂਜ਼ ਕੱਟ ਲੈਂਦੀ ਹਾਂ, ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਜਿਹੜਾ ਨਾ ਗੋਭੀ ਕੱਟਾਂਗੇ। ਅਤੇ ਇਹ ਵੀ ਗ੍ਰੀਨ ਟੀ ਮੈਂ ਨਾਲ ਗਰਮ ਕਰ ਲਈਏ, ਕਿਉਂਕਿ ਮੌਸਮ ਐਸਾ ਇੱਥੇ ਵੀ ਕਿ ਜੇ ਸਰਦੀਆਂ ਦੇ ਅਸੀਂ ਕੱਪੜੇ ਪਾ ਲੈਂਦੇ ਹਾਂ ਨਾ ਅਤੇ ਗਰਮੀ ਆ ਜਾਂਦੀ ਹੈ, ਅਤੇ ਜੇ ਗਰਮੀਆਂ ਦਾ ਲੋਨ ਦਾ ਸੂਟ ਕੱਢ ਕੇ ਪਾ ਲੈਂਦੇ ਹਾਂ ਅਤੇ ਸਰਦੀ ਆ ਜਾਂਦੀ ਹੈ। ਹੁਣ ਬੰਦਾ ਕਰੇ ਕੀ। ਓਏ ਹੋਏ ਹੋਏ ਬੜੀ ਮਜ਼ੇਦਾਰ ਬਈ। ਚਲੋ ਅਸੀਂ करने तैयारी, तरबूज काटने की तैयारी मुकम्मल हो रही है हमारी। गोश्त को एक तरफ कर देनी है, तो चलो जी असं हम देखने ये आया जी इस दफ़ा केड़ा भी येलो भी कि ऑरेंज है, ऑरेंज देख लो भी ऑरेंज है, तो स्टिकर भी लगे आवे ऑरेंज निकलेगा अंदरों। असी कटिंग करने तो एक बारी फिर ऑरेंज के मज़े असी लैने ने। बिस्मिल्लाहिर्रहमानिर्रहीम। ओ ज़बरदस्त, देखो जी देखो मैंने देखा है ये एक सपना, फूलों के शहर में हो घर अपना, प्यार जहाँ है तू कहाँ है, मैं आई 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 आजा। ते लो भाई आई 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 आजा। इन्ना सोहना तरबूज और यकीनन मिठा भी होएगा कि पिछली दफ़ा असीं जिहड़ा लैके आए सन बड़ा मिठा सी, बहुत चंगा लग्या सी। ते चलो बई असीं नाल नाल अपना काम करने आ, ते नाल तुहानूं एक चीज़ दिखानी आ। उस तो बाद असीं थोड़ा जिहा गलबात उस हवाले दे नाल करांगे कि ये मैं बड़ी टिशू विच लपेट के रखिया, लेकिन मैनूं नहीं लगता कि तुहानूं नज़र आएगा। इत्थे करके देखो, तुहानूं बहुत छोटी जी एक चीज़ नज़र आ रही होएगी। इन्नी छोटी है कि मैनू तो बई चश्मा ला के भी नज़र नहीं आ रही सी, तो मैं बड़ी ये ध्यान दे नाल इहनूं
ਕੀਤਾ। ਔਰ ਹੁਣ ਤੇ ਖੈਰ ਬਿਨ 'ਚ ਜਾਏਗਾ, ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹ 'ਚ ਰੱਖਿਆ ਸੀ, ਹੁਣ ਮੈਂ ਇਸ ਸ਼ੋਪਰ 'ਚ ਪਾ ਦਾਂਗੀ ਜਿਸ ਕਿਚਰਾ ਵੇ। ਇਹ ਜੀ ਕੰਡਾ ਲੱਗ ਗਿਆ ਸੀ। ਮੇਰੇ ਹਸਬੈਂਡ ਨੂੰ ਉਧਰ ਕੰਮ ਕਰ ਰਹੇ ਸਨ ਬਾਹਰ, ਉੱਥੇ ਇੱਕ ਝਾੜੀ ਜਿਹੀ ਰਸਤੇ ਵਿੱਚ ਆਈ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਬਈ ਮੈਂ ਕੀ ਕਹਿੰਦੇ ਨੇ ਰਸਤੇ ਤੋਂ ਹਟਾ ਦੇਵਾਂ, ਆਉਣ ਜਾਣ ਵਾਲੇ ਗੁਜ਼ਰਦੇ ਨੇ, ਕਿਸੇ ਨੂੰ ਕੰਡਾ ਨਾ ਚੁੱਭ ਜਾਏ। ਉਹਨਾਂ ਨੇ ਹੱਥ ਨਾਲ ਪਿੱਛੇ ਕੀਤਾ ਨਾ, ਉਹਨਾਂ ਦੀ ਉਂਗਲ 'ਚ ਇੱਥੇ ਕੰਡਾ ਚੁੱਭ ਗਿਆ ਸੀ ਤੇ ਉਹਨਾਂ ਨੇ ਦੱਸਿਆ ਹੀ ਨਹੀਂ ਮੈਨੂੰ, ਕਿਉਂਕਿ 4-5 ਦਿਨ ਹੋ ਗਏ। ਅੱਜ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਬੜੀ ਦਰਦ ਹੋ ਰਹੀ ਮੇਰੀ ਉਂਗਲੀ ਵਿੱਚ ਤੇ ਕੰਡਾ ਚੁੱਭ ਗਿਆ ਸੀ ਉਸ ਦਿਨ। ਮੈਂ ਉਹਨਾਂ ਨੂੰ ਫਿਰ ਦੇਖਿਆ, ਸੂਈ ਲਾ ਕੇ ਚਸ਼ਮਾ ਲਾ ਕੇ ਬੜੀ ਕਰਨਾ ਪੈਂਦਾ, ਕਿਉਂਕਿ ਹੁਣ ਅੱਜ ਕੱਲ੍ਹ ਕੰਡਾ ਤਲਾਸ਼ ਕਰਨਾ, ਸੂਈ 'ਚ ਧਾਗਾ ਪਾਉਣਾ, ਹੁਣ ਤੇ ਉਹ ਜ਼ਮਾਨੇ ਹੀ ਨਹੀਂ ਰਹੇ ਨਾ ਜਦੋਂ ਅਸੀਂ ਇਹੋ ਜਿਹੇ ਕੰਮ ਕਰਦੇ ਹੁੰਦੇ ਸਾਂ। ਪਰ ਐਵੇਂ ਕਿ ਚਲੋ ਮੈਂ ਬੜੀ ਕੋਸ਼ਿਸ਼, ਬੜੀ ਜਹਿਦ ਤੋਂ ਬਾਅਦ ਮੈਂ ਕਾਮਯਾਬ ਹੋ ਗਈ ਉਹ ਕੰਡਾ ਕੱਢਣ ਵਿੱਚ। ਤੇ ਮੈਨੂੰ ਬਚਪਨ ਉਹ ਯਾਦ ਆ ਗਿਆ ਆਪਣਾ, ਕਿ ਸ਼ਾਇਦ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਕਦੀ ਇਹ ਤਜਰਬਾ ਨਹੀਂ ਹੋਏਗਾ। ਨਸੀਮਾ ਡਾਰ ਸ਼ਾਇਦ ਦੱਸਣਗੇ, ਨਸੀਮਾ ਕਹਿੰਦੇ ਨੇ ਵੀ ਮੇਰੇ ਵੀ ਜ਼ਮਾਨੇ ਉਹੀ ਸਨ ਜਿਹੜੇ ਤੁਹਾਡੇ ਜ਼ਮਾਨੇ ਨੇ। ਤੇ ਨਸੀਮਾ ਡਾਰ ਸ਼ਾਇਦ ਇਸ ਚੀਜ਼ ਦੀ ਤਸਦੀਕ ਕਰਨ, ਕਿਉਂਕਿ ਉਜ਼ਮਾ, ਸ਼ਮਾ, ਇਹ ਜਿਹੜੇ ਨਾਹੀਦ ਦਾ ਵੀ ਆਉਂਦਾ ਹੈ ਕੌਮੈਂਟ, ਇਹ ਲੋਕ ਸਾਨੂੰ ਬਹੁਤ ਛੋਟੇ ਨੇ। ਸ਼ਬੀਰ ਹੁਸੈਨ ਸਾਹਿਬ, ਸ਼ਾਇਦ ਇਹਨਾਂ ਦੇ ਇਹ ਤਜਰਬਾ ਨਹੀਂ ਹੋਵੇਗਾ ਕਦੀ ਕੰਡਾ ਲੱਗਿਆ ਹੋਵੇ। ਸਾਡੇ ਬਚਪਨ 'ਚ ਬੜੇ ਕੰਡੇ ਲੱਗਦੇ ਹੁੰਦੇ ਸਨ, ਅਸੀਂ ਖੇਲਣਾ, ਉਹ ਖੇਲਦੇ ਖੇਲਦੇ ਪਤਾ ਨਹੀਂ ਕਿੱਥੋਂ ਕੰਡਾ ਲੱਗ ਜਾਂਦਾ ਹੁੰਦਾ ਸੀ। ਉਹ ਲੰਗੜਾਉਂਦੇ ਲੰਗੜਾਉਂਦੇ ਘਰ ਆਉਣਾ, ਇੰਨੀ ਦਰਦ ਹੁੰਦੀ ਸੀ ਉਸ ਕੰਡੇ ਦੀ। ਫਿਰ ਉਹ ਅੰਮੀ ਨੂੰ ਕਹਿਣਾ, ਅੰਮੀ ਨੇ ਫਿਰ ਕਹਿਣਾ ਪੈਰ ਧੋਵੋ, ਸਾਫ਼ ਕਰਨਾ, ਅੱਡੀ ਨੂੰ ਸਾਫ਼ ਸੂਫ ਕਰਕੇ। ਉਹ ਜ਼ਿਆਦਾਤਰ ਅੱਡੀ ਵਿੱਚ ਹੀ ਲੱਗਦਾ ਹੁੰਦਾ ਸੀ ਕੰਡਾ। ਉਹ ਫਿਰ ਕੰਡੇ ਨੂੰ ਕੱਢ ਦੇਣਾ, ਸੂਈ ਲੈ ਕੇ ਨਾ ਇਸ ਤਰ੍ਹਾਂ ਕੱਢਣਾ। ਤੇ ਜੇ ਕੋਈ ਕੰਡਾ ਬਹੁਤਾ ਅੰਦਰ ਤੱਕ ਹੁੰਦਾ ਸੀ ਤੇ ਨਜ਼ਰ ਨਹੀਂ ਆ ਰਿਹਾ ਜਾਂ ਕੋਈ ਐਸਾ ਵੀ, ਫਿਰ ਉਹਦੇ ਉੱਤੇ ਪਿਆਜ਼ ਨੂੰ ਅੱਗ 'ਤੇ ਥੋੜ੍ਹਾ ਜਿਹਾ ਸੇਕ ਕੇ, ਪਿਆਜ਼ ਨੂੰ ਕੱਟ ਕੇ ਥੋੜ੍ਹਾ ਜਿਹਾ ਉਹਨੂੰ ਨਰਮ ਕਰਕੇ, ਪਿਆਜ਼ ਨੂੰ ਹਲਕਾ ਜਿਹਾ ਗਰਮ ਗਰਮ, ਉਹ ਫਿਰ ਉਹ ਕੰਡੇ ਵਾਲੀ ਜਗ੍ਹਾ 'ਤੇ ਲਾ ਕੇ ਉੱਤੇ ਪੱਟੀ ਲਾ ਦਿੱਤੀ ਜਾਂਦੀ ਸੀ ਕਿ ਥੋੜ੍ਹਾ ਜਿਹਾ ਉਹ ਜਗ੍ਹਾ ਨਰਮ ਹੋ ਜਾਏ ਕਿ ਕੰਡਾ ਕੱਟਣ 'ਚ ਆਸਾਨੀ ਰਹਿੰਦੀ ਸੀ। ਤੇ ਇਸ ਤਰ੍ਹਾਂ ਕੰਡੇ ਬੱਚਿਆਂ ਨੂੰ ਸੂਲ ਵੀ ਕਹਿੰਦੇ ਸਨ, ਸੂਲਾਂ, ਤੇ ਸੂਲ ਵੀ ਦਾ ਵੀ ਲਫ਼ਜ਼ ਆਉਂਦਾ ਵੇ ਤੇ ਕੰਡਾ ਵੀ ਕਿਹਾ ਜਾਂਦਾ ਵੇ। ਉਸ ਜ਼ਮਾਨੇ ਵਿੱਚ ਖੇਲਦੇ ਖੇਲਦੇ ਸੂਲਾਂ ਜ਼ਰੂਰ ਲੱਗਦੀਆਂ ਸਨ ਬੱਚਿਆਂ ਨੂੰ। ਤੇ ਮੈਨੂੰ ਬਸ ਇੱਕਦਮ ਉਹ ਯਾਦ ਆ ਗਿਆ ਤੇ ਮੈਂ ਆਪਣੇ ਹਸਬੈਂਡ ਨੂੰ ਵੀ ਇਹ ਕਿਹਾ ਕਿ ਮੈਂ ਕਿਹਾ ਦੇਖੋ ਤੁਹਾਨੂੰ ਬਚਪਨ ਯਾਦ ਆਇਆ ਕਿ ਨਹੀਂ ਆਇਆ। ਤੇ ਉਹਨਾਂ ਨੇ ਕੰਡਾ ਕਢਾਦੇ ਕਢਾਦੇ ਕਿਹਾ ਉਹ ਵੀ ਯਾਦ ਆ ਗਿਆ, ਅਸੀਂ ਵੀ ਇਸ ਤਰ੍ਹਾਂ ਹੀ ਅੰਮਾ ਕੋਲੋਂ ਕਢਾਉਂਦੇ ਹੁੰਦੇ ਸਾਂ ਕੰਡੇ। ਤੇ ਮੈਂ ਕਿਹਾ ਅਸੀਂ ਵੀ ਇਸ ਤਰ੍ਹਾਂ ਹੀ, ਅੰਮੀ ਨੇ ਫਿਰ ਸੂਈ ਲੈ ਕੇ ਅੱਡੀ 'ਚੋਂ ਕੰਡੇ ਕੱਢਣੇ। ਤੇ ਉਹ ਜ਼ਮਾਨੇ ਹੁਣ ਤੇ ਜ਼ਿੰਦਗੀ ਤੁਹਾਨੂੰ ਬੜੇ, ਹੁਣ ਅੱਜ ਕੱਲ੍ਹ ਐਸਾ ਹੋ ਗਿਆ ਕਿ ਜ਼ਿੰਦਗੀ ਦੇ ਜਿਹੜੇ ਕੰਡੇ ਚੁੱਭਦੇ ਨੇ ਨਾ, ਉਹ ਬਹੁਤ ਚੁੱਭ ਰਹੇ ਨੇ ਅੱਜ ਕੱਲ੍ਹ ਲੋਕਾਂ ਨੂੰ। ਪਰ ਐਵੇਂ ਕਿ ਵੈਸੇ ਕੰਡੇ ਚੁੱਭੜੇ ਕਿ ਜੁੱਤੀਆਂ ਨੀਆਂ ਅੱਛੀਆਂ ਆ ਗਈਆਂ ਨੇ, ਇਲਾਕੇ ਐਸੇ ਬਣ ਗਏ ਨੇ, ਹੁਣ ਕਦੀ ਕੰਡਾ ਉਸ ਤਰ੍ਹਾਂ ਨਹੀਂ ਚੁੱਭਿਆ ਤੇ ਕਾਂਟਾ ਚੁਭਾ ਰਹੇ। ਤੇ ਉਹ ਦਿਲ ਵਿੱਚ ਦਿਲ ਮੇ ਕਾਂਟਾ ਸਾ, ਦਿਲ ਮੇ ਕਾਂਟਾ ਸਾ ਚੁਭ ਗਿਆ, मैं हो गई दिलदार की, होने लगी चुभन प्यार की मेरी तौबा, दिल में कांटा सा चुभ गया। ਤੇ ਨਾਹੀਦ ਅਖਤਰ ਦਾ ਗਾਣਾ ਇੰਨਾ ਮਸ਼ਹੂਰ ਹੋਇਆ ਸੀ ਨਾ ਕਿ ਦਿਲ ਮੇ ਕਾਂਟਾ ਸਾ ਚੁਭ ਗਿਆ। ਤੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਾਂ, ਕਾਂਟੇ ਦੇ ਹਵਾਲੇ ਦੇ ਨਾਲ ਯਾਦ ਆਇਆ ਕਿ ਜ਼ਿਕਰ ਤੇ ਕਾਂਟੇ ਦਾ ਹੋ ਰਿਹਾ ਸੀ ਉਹਨਾਂ ਜ਼ਮਾਨਿਆਂ ਦਾ, ਕਿ ਜਦੋਂ ਕੰਡੇ ਚੁੱਭ ਜਾਂਦੇ ਹੁੰਦੇ ਸਨ, ਕਦੀ ਹੱਥ 'ਚ ਵੀ ਲੱਗ ਜਾਣਾ, ਲੇਕਿਨ ਹੱਥ 'ਚ ਬਹੁਤ ਘੱਟ ਲੱਗਦਾ ਸੀ, ਜ਼ਿਆਦਾਤਰ ਪੈਰ ਦੀ, ਖਾਸ ਕਰ ਪੈਰ ਦੀ ਅੱਡੀ ਦੇ ਕੋਲ ਜਿਹੜਾ ਏਰੀਆ ਹੁੰਦਾ ਨਾ, ਅੱਡੀ ਜਿਹਨੂੰ ਕਹਿੰਦੇ ਨੇ, ਉੱਥੇ ਆਉਂਦਾ ਹੁੰਦਾ ਸੀ, ਚੁੱਭਦਾ ਹੁੰਦਾ ਸੀ ਕਾਂਟਾ। ਤੇ ਇਸ ਤਰ੍ਹਾਂ ਫਿਰ ਜਿਹੜਾ ਨਾ ਹੁਣ ਜ਼ਮਾਨੇ ਬਦਲ ਗਏ, ਹੁਣ ਕਦੀ ਉੱਥੇ ਵੀ ਅਸੀਂ ਜਾਂਦੇ ਹਾਂ, ਕਦੀ ਕਿਸੇ ਦੇ ਪੈਰ 'ਚ ਕੰਡਾ ਨਹੀਂ ਅਸੀਂ ਸੁਣਿਆ ਕਿ ਕੰਡਾ ਚੁੱਭਿਆ ਹੋਵੇ। ਹੁਣ ਦੌਰ ਹੀ ਖਤਮ ਹੋ ਗਏ ਨੇ ਕੰਡਾ ਚੁੱਭਣ ਵਾਲੇ। ਉਹ ਚਾਹ ਵੀ ਬੜੀ ਮਜ਼ੇਦਾਰ ਹੈ, ਪਤਾ ਚੱਲੇ ਗੱਲਾਂ 'ਚ ਚਾਹ ਹੀ ਠੰਡੀ ਹੋ ਜਾਵੇ। ਮੈਂ ਪਰਸੋਂ ਫੇਸਬੁੱਕ 'ਤੇ ਸਾ ਦੇਖ ਰਹੀ ਸਾਂ ਤੇ ਮੈਨੂੰ ਨਾਹੀਦ ਅਖਤਰ ਬੜੇ ਦਿਨਾਂ ਬਾਅਦ ਨਜ਼ਰ ਆਏ। ਉਹਨਾਂ ਦਾ ਉੱਥੇ ਸ਼ਾਇਦ ਅਕਾਊਂਟ ਵੀ ਹੈ ਫੇਸਬੁੱਕ 'ਤੇ। ਇੰਨੇ ਅਰਸੇ ਬਾਅਦ ਨਾਹੀਦ ਅਖਤਰ ਨੂੰ ਦੇਖਿਆ, ਮੈਂ ਬੜੀ ਖੁਸ਼ ਹੋ ਗਈ, ਮੈਂ ਖੁਸ਼ ਹੋ ਗਈ ਕਿ ਆਪਣੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾ, ਕਿ ਨਾਹੀਦ ਅਖਤਰ ਦੇ ਗਾਣੇ ਆਣੇ ਤੇ ਅਸੀਂ ਇੰਨੇ ਸ਼ੌਕ ਨਾਲ ਸੁਣਨੇ ਹੁੰਦੇ ਸਾਂ ਨਾਹੀਦ ਅਖਤਰ ਦੇ ਗਾਣੇ, ਔਰ ਉਹਨਾਂ ਦਾ ਖਾਸ ਇੱਕ ਅੰਦਾਜ਼ ਸੀ। ਮੈਂ ਬੜੇ ਦਿਨ ਬਾਅਦ ਦੇਖਿਆ ਉਹਨਾਂ ਨੂੰ ਇਤਫਾਕ ਨਾਲ, ਫਿਰ ਮੈਂ ਉਹਨਾਂ ਨੂੰ ਉੱਥੇ ਫੋਲੋ ਵੀ ਕੀਤਾ, ਮੈਂ ਉਹਨਾਂ ਨੂੰ ਉੱਥੇ ਕੌਮੈਂਟ ਵੀ ਕੀਤਾ ਵੀ ਤੁਸੀਂ ਤੇ ਸਾਡੇ ਬੜੇ ਪਸੰਦੀਦਾ ਹੋ
ਔਰ ਮੈਂ ਉਹਨਾਂ ਨੂੰ ਲਿਖਿਆ ਕਿ ਮੈਂ ਤੇ ਤੁਹਾਡੇ ਗਾਣੇ ਅਕਸਰ ਗੁੰਗੁਨਾਨੀ ਆ, ਤੇ ਮੈਨੂੰ ਅੱਜ ਕਾਂਟੇ ਦੇ ਹਵਾਲੇ ਦੇ ਨਾਲ ਵੀ ਉਹਨਾਂ ਦਾ ਗਾਣਾ ਯਾਦ ਆ ਗਿਆ, ਦਿਲ ਮੇ ਕਾਂਟਾ ਸਾ ਚੁਭ ਗਿਆ। ਤੇ ਨਾਹਿਦ ਅਖਤਰ ਦੇ ਗਾਏ ਗਾਣੇ ਜਿਹੜੇ ਨਾ ਬਈ ਬੜੇ ਮਸ਼ਹੂਰ ਹੁੰਦੇ ਸਨ। ਜਿਹੜਾ ਵੀ ਗਾਣਾ ਗਾਉਂਦੇ ਸਨ, ਮਲਕਾ ਤਰन्नुम ਦਾ ਤੇ ਫਿਰ ਆਪਣਾ ਇੱਕ ਅੰਦਾਜ਼ ਸੀ, ਇਹਨਾਂ ਦਾ ਆਪਣਾ ਅੰਦਾਜ਼ ਸੀ। ਜ਼ਾਰੇ ਹਰ ਬੰਦਾ ਦੁਨੀਆ 'ਚ ਆਪਣੀ ਇੱਕ ਜਗ੍ਹਾ ਇੱਕ ਮੁਕਾਮ ਬਣਾਉਂਦਾ ਵੇ, ਤੇ ਇਹਨਾਂ ਦਾ ਵੀ ਨਾਹਿਦ ਅਖਤਰ ਇਸ ਤਰ੍ਹਾਂ ਛਾ ਗਏ ਸੀ ਨਾ, ਜਿਸ ਪਾਸੇ ਦੇਖੋ ਨਾਹਿਦ ਅਖਤਰ। तुझे प्यार करते करते मेरी उम्र बीत जाए, तुझे प्यार करते करते मेरी उम्र बीत जाए। तो इन्ने हसीन गाने, ऐसी खनकदी हुई आवाज़, बई बहुत ज़बरदस्त। नाहिद अख्तर याद आ गए मैनू। ਤੇ ਉਸ ਤੋਂ ਬਾਅਦ ਇੱਕ ਦਫਾ ਤੁਸੀਂ ਇੱਥੇ ਫੇਸਬੁੱਕ 'ਤੇ ਜਾਂ ਕਿਤੇ ਕੋਈ ਚੀਜ਼ ਦੇਖ ਲਵੋ ਨਾ, ਉਹਨੂੰ ਲਾਈਕ ਕਰ ਦਿਓ, ਫਾਲੋ ਕਰ ਦਿਓ, ਬਸ ਬਈ ਫਿਰ ਤਾਂ ਤੁਹਾਡੇ ਅੱਗੇ ਲਾਈਨਾਂ ਲੱਗ ਜਾਂਦੀਆਂ ਜਦੋਂ ਤੁਸੀਂ ਖੋਲ੍ਹਦੇ ਹੋ। ਉਸ ਤੋਂ ਬਾਅਦ ਜਦੋਂ ਮੈਂ ਖੋਲ੍ਹ ਰਹੀ ਹਾਂ, ਮੈਨੂੰ ਜਿਹੜਾ ਨਾਹਿਦ ਅਖਤਰ ਨਜ਼ਰ ਆ ਰਹੇ ਨੇ, ਅਤੇ ਮੈਂ ਨਾਲੋਂ ਨਾਲ ਉਹਨਾਂ ਦੀ ਦੇਖ ਲੈਂਦੀ ਹਾਂ। ਕਿਸੇ ਨੇ ਕੋਈ ਤਸਵੀਰ ਲਾਈ ਹੁੰਦੀ ਹੈ, ਕਿਸੇ ਕੁਛ, ਅਤੇ ਬਈ ਬੜੇ ਸਾਡੇ ਫੇਵਰੇਟ ਨੇ, ਉਹਨਾਂ ਨੂੰ ਤਾਂ ਬਿਲਕੁਲ ਅਸੀਂ ਦੇਖਣਾ ਚਾਹਾਂਗੇ, ਤੇ ਉਹਨਾਂ ਦੇ ਨਾਲ ਅਸੀਂ ਕੀ ਕਹਿੰਦੇ ਨੇ ਅਟੈਚ ਵੀ ਹੋਣਾ ਚਾਹਾਂਗੇ, ਉਹਨਾਂ ਨੂੰ ਫਾਲੋ ਵੀ ਕਰਨਾ ਚਾਹਾਂਗੇ। ਕਿ ਨਾਹਿਦ ਅਖਤਰ ਦੀ ਆਵਾਜ਼ ਐਸੀ ਹੁੰਦੀ ਸੀ ਕਿ ਬਸ ਬਈ ਇਹ ਕਹਿੰਦੇ ਨੇ ਹਰ ਬੰਦਾ ਦਾ ਦੀਵਾਨਾ ਹੁੰਦਾ ਸੀ। ਕਿ ਕੌਣ ਸੀ ਜਿਹੜਾ ਉਸ ਆਵਾਜ਼ ਨੂੰ ਨਹੀਂ ਸੁਣਦਾ ਸੀ। ਤੇ ਕੰਡੇ ਦੇ ਹਵਾਲੇ ਨਾਲ ਵੀ ਤੁਹਾਡੇ ਨਾਲ ਥੋੜ੍ਹੀ ਜਿਹੀ ਮੈਂ ਗੱਲ ਕਰ ਲਈ ਕਿ ਕਿਸ ਤਰ੍ਹਾਂ ਕੰਡੇ ਚੁੱਭਦੇ ਹੁੰਦੇ ਸਨ। ਉਹ ਜ਼ਮਾਨੇ ਕੈਸੇ ਸਨ, ਜੁੱਤੀਆਂ ਵੀ ਲੋਕਾਂ ਕੋਲ ਪੂਰੀਆਂ ਨਹੀਂ ਹੁੰਦੀਆਂ ਸਨ, ਜੁੱਤੀਆਂ ਟੁੱਟ ਜਾਣੀਆਂ ਤੇ ਜੁੱਤੀਆਂ ਫਿਰ ਗਡਾਉਣੀਆਂ ਪੈਂਦੀਆਂ ਸਨ। ਇਸ ਤਰ੍ਹਾਂ ਫਿਰ ਕੰਡੇ ਪੈਰਾਂ 'ਚ ਚੁੱਭਦੇ ਹੀ ਹੁੰਦੇ ਸਨ, ਕਿਉਂਕਿ ਰਸਤਿਆਂ ਵਿੱਚ ਪਏ ਹੁੰਦੇ ਸਨ ਕੰਡੇ। ਤੇ ਬਹੁਤ ਜ਼ਿਆਦਾ ਕੀ ਕਹਿੰਦੇ ਨੇ, ਅਸੀਂ ਖਾਸ ਕਰ ਜਦੋਂ ਆਪਣੀ ਖਾਲਾ ਦੇ ਪਿੰਡ ਜਾਂਦੇ ਹੁੰਦੇ ਸਨ, ਸਾਡੇ ਇਲਾਕੇ 'ਚ ਫਿਰ ਵੀ ਘੱਟ ਸੀ, ਖਾਲਾ ਦੇ ਪਿੰਡ ਜੋ ਜਾਂਦੇ ਸਨ, ਬੜੀਆਂ ਤਸੂਲਾਂ ਹੁੰਦੀਆਂ ਸਨ। ਉਹ ਤੇ ਹਰ ਬੱਚਾ ਲੰਗੜਾ ਕੇ ਫਿਰ ਰਿਹਾ ਹੁੰਦਾ ਸੀ, ਬਾਅਦ ਵੱਡਿਆਂ ਨੂੰ ਵੀ ਲੱਗ ਜਾਂਦਾ ਸੀ ਇਹ ਸੂਲ ਚੁੱਭ ਗਈ ਹੈ ਜੀ, ਤੇ ਉਹ ਫਿਰ ਕੰਡਾ ਕੱਢ ਲਿਆ ਜਾਂਦਾ ਸੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਉਹ ਜ਼ਮਾਨੇ ਇੰਨੇ ਮੁਸ਼ਕਿਲ ਜ਼ਮਾਨੇ ਸਨ, ਪਰ ਲੋਕਾਂ ਨੇ ਉਹਨਾਂ ਦੇ ਤੋੜ ਕੱਢੇ ਹੋਏ ਸਨ ਕਿ ਕਿਸ ਤਰ੍ਹਾਂ ਪਿਆਜ਼ ਨੂੰ ਗਰਮ ਕਰਕੇ ਲਾ ਦੇਣਾ ਹੈ, ਕਿਤੇ ਸੱਟ ਵੱਜ ਗਈ ਹੈ ਤੇ ਹਲਦੀ ਲਾ ਦਿੱਤੀ ਜਾਂਦੀ ਸੀ, ਤੇ ਕਿਤੇ ਕੋਈ ਹੋਰ ਚੀਜ਼ ਇਸ ਟੋਟਕਿਆਂ ਛੋਟਕਿਆਂ ਦੇ ਨਾਲ ਲੋਕ ਆਪਣਾ ਵਕਤ ਗੁਜ਼ਾਰ ਲੈਂਦੇ ਸਨ। ਢਿੱਡ ਪੀੜ ਕਿਸੇ ਨੂੰ ਹੋਣੀ, ਤੇ ਫਿਰ ਸਾਨੂੰ ਵੀ ਅਕਸਰ ਹੋ ਜਾਂਦੀ ਹੁੰਦੀ ਸੀ। ਅੰਮੀ ਨੂੰ ਕਹਿਣਾ, ਅੰਮੀ ਜੀ ਢਿੱਡ ਪੀੜ ਹੋ ਰਹੀ ਹੈ, ਅੰਮੀ ਨੇ ਕਹਿਣਾ ਲਿਆਓ ਵੀ ਤੇਲ ਲਿਆਓ। ਉਹ ਤੇਲ ਲਿਆਉਣਾ, ਅੰਮੀ ਨੂੰ ਫੜਾਉਣੀ ਸ਼ੀਸ਼ੀ, ਅੰਮੀ ਨੇ ਲਟਾ ਕੇ ਥੋੜ੍ਹਾ ਜਿਹਾ ਤੇਲ ਧੁੰਨੀ ਦੇ ਕੋਲ ਸਾਰੇ ਏਰੀਏ ਦੇ ਨਾ ਬੈਲੀ ਬਟਨ ਦੇ ਕੋਲ ਧੁੰਨੀ, ਹੁਣ ਪਤਾ ਨਹੀਂ ਕਿਸੇ ਨੂੰ ਸਮਝ ਲੱਗੇਗੀ ਕਿ ਨਹੀਂ ਲੱਗੇਗੀ, ਧੁੰਨੀ ਦੇ ਕੋਲ ਫਿਰ ਉਹ ਲਾ ਦੇਣਾ। ਉਹ ਯਕੀਨ ਮੰਨੋ ਕਿ ਥੋੜ੍ਹੀ ਦੇਰ ਬਸ ਮਲਣਾ ਅੰਮੀ ਨੇ, ਤੇ ਬਸ ਮਾਂ ਕੇ ਹੱਥੋਂ ਕਾ ਜਾਦੂ। ਤੇ ਫਿਰ ਇਸ ਤਰ੍ਹਾਂ ਹੁੰਦਾ ਸੀ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਸੀ ਕਿ ਸਾਡੇ ਜਿਹੜਾ ਨਾ ਉਹ ਤਕਲੀਫ ਖਤਮ ਹੋ ਜਾਂਦੀ ਸੀ। ਥੋੜ੍ਹੀ ਦੇਰ 'ਚ ਖੇਲਣੇ ਖੁੱਲ੍ਹਣੇ ਸਾਂ, ਬਸ ਬਈ ਕਿ ਕਿੱਥੇ ਗਈ ਤਕਲੀਫ ਤੇ ਕਿੱਥੇ ਗਿਆ ਦਰਦ, ਉਹ ਰਹਿੰਦਾ ਹੀ ਨਹੀਂ ਸੀ। ਇਸ ਤਰ੍ਹਾਂ ਲੋਕ ਆਪਣੇ ਜ਼ਮਾਨਿਆਂ 'ਚ, ਉਹਨਾਂ ਜ਼ਮਾਨਿਆਂ 'ਚ ਇਲਾਜ ਕਰਦੇ ਹੁੰਦੇ ਸਨ ਟੋਟਕਿਆਂ ਦੇ ਨਾਲ, ਔਰ ਘਰੇਲੂ ਨੁਸਖੇ ਕਰਨੇ, ਇਸ ਤਰ੍ਹਾਂ ਕਰਨੇ ਕਿ ਉਹ ਫਿਰ ਇਲਾਜ ਹੁੰਦਾ ਸੀ। तो चलो भी तरबूज तो साडा खैर आफियत कट चुका है, प्यारा प्यारा जड़ा ना साडा राज दुलारा तरबूज तो तैयार है। हुण असीं रखांगे फ्रिज में, थोड़ा जिहा ठंडा होएगा तो फिर असीं इस तो लुत्फ अंदोज होवांगे। तो चलो जी हुण किस चीज़ की वारी है? हाँ हुण तो उस चीज़ की वारी है। बाकी तो मैं कट नहीं है जड़ा अज जड़ा ना उस चीज़ की वारी है। देखो साडे सामने मैं खोलण लगी हाँ, ये जड़ी की कहते ने हर दिल अजीज़ है। तू भी क्या चीज़ है, हर दिल अजीज़ है, जी चाहे तुझे देखे हम हर दम। रूप सुहाना लगता है, चांद पुराना लगता है, तेरे आगे ओ जानम। रूप सुहाना लगता है, चांद पुराना लगता है, तेरे आगे ओ जानम। मुझे इश्क है तुम्ही से मेरी जान जिंदगानी, तेरे पास मेरा दिल है, मेरे प्यार की निशानी। मुझे इश्क है तुम्ही से। बई सानू तो इश्क है तिब्बत कोल्ड क्रीम दे नाल। तिब्बत कोल्ड क्रीम आ गई, भी साड़ी मुक गई सी, सानू इन्नी परेशानी लगी हुई सी 2-3 दिन की, क्योंकि मेरी स्किन बड़ी ड्राई है। मैं तुहानू पहले भी दसिया वे, तो मैनू इन्ना ज़्यादा
ਉਹ ਹੋ ਰਿਹਾ ਸੀ ਨਾ ਚਿਹਰੇ 'ਤੇ ਖੁਸ਼ਕੀ, ਹਾਲਾਂਕਿ ਮੈਂ ਲੋਸ਼ਨ ਵਗੈਰਾ ਲਾ ਰਹੀ ਸੀ, ਪਰ ਲੋਸ਼ਨ ਕੁਛ ਵੀ ਨਹੀਂ ਕਰਦੇ। ਕੱਲ੍ਹ ਤੇ ਫਿਰ ਮੈਂ ਜਿਹੜਾ ਨਾ ਆਇਲ ਲਗਾਇਆ ਚਿਹਰੇ ਦੇ ਉੱਤੇ, ਕਿ ਇੰਨਾ ਮੇਰਾ ਸਕਿਨ ਖੁਸ਼ਕ ਹੋ ਰਹੀ ਸੀ, ਮੈਨੂੰ ਆਇਲ ਲਾਉਣਾ ਪਿਆ ਕਿ ਥੋੜ੍ਹੀ ਜਿਹੀ ਚਿਕਨਾਈ ਹੋਵੇ। ਪਰ ਸ਼ੁਕਰ ਹੈ ਕਿ ਸਾਡੀ ਕਰੀਮ ਪਹੁੰਚ ਗਈ ਹੈ ਅਤੇ ਅਸੀਂ ਅੱਜ ਬੜੇ ਹੈਪੀ ਹਾਂ। ਵੀ ਮੇਰੀ ਮਨਪਸੰਦ ਚੀਜ਼ ਮਿਲ ਜਾਵੇ ਅਤੇ ਹੈਪੀ ਕੌਣ ਨਹੀਂ ਹੋਏਗਾ। ਚਲੋ ਜੀ, ਹੁਣ ਇਹਦੇ 'ਤੇ ਥੋੜ੍ਹੀਆਂ ਛੁਰੀਆਂ ਚਲਾ ਲੈਂਦੇ ਹਾਂ। ਇਹਨੂੰ ਵੀ ਕੱਟ ਕੇ ਫਰਿੱਜ ਵਿੱਚ ਰੱਖੀਏ। ਕੋਲਡ ਡਰਿੰਕ ਜਿਹੜੀ ਹੈ ਇਹ ਬੜੀ ਖੈਰ ਅੱਛੀ ਚੀਜ਼ ਨਹੀਂ ਹੈ। ਮੈਂ ਦੂਸਰਿਆਂ ਨੂੰ ਬੜੇ ਭਾਸ਼ਣ ਦਿੰਦੀ ਹਾਂ, ਪਰ ਆਪ ਮੇਰੇ ਤੋਂ ਪਿੱਛਾ ਨਹੀਂ ਛੁਡਾ ਪਾਉਂਦੀ ਹਾਂ ਕਿ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਨਾ ਪੀਵੋ, ਲੇਕਿਨ ਮੈਨੂੰ ਬਸ ਜ਼ਰੂਰ ਪੀਣੀ ਪੈਂਦੀ ਹੈ। ਅਤੇ ਉਹ ਆਦਤ ਬਹੁਤ ਬੁਰੀ ਲੱਗ ਗਈ ਹੈ। ਅਸਲ 'ਚ ਮੈਂ ਇੱਕ ਦਫਾ ਬਹੁਤ ਬਿਮਾਰ ਹੋ ਗਈ ਸੀ। ਪਹਿਲੇ ਮੈਨੂੰ ਕਦੇ ਇੰਨਾ ਕੋਲਡ ਡਰਿੰਕ ਦਾ ਬਸ ਸਫ਼ਰ ਵਿੱਚ ਸ਼ੌਕ ਹੁੰਦਾ ਸੀ, ਅੱਬੂ ਸਾਨੂੰ ਪਿਲਾ ਦਿੰਦੇ ਹੁੰਦੇ ਸਨ, ਲੇਕਿਨ ਸਾਨੂੰ ਇਸ ਤਰ੍ਹਾਂ ਸ਼ੌਕ ਨਹੀਂ ਹੁੰਦਾ ਸੀ ਕਿ ਅਸੀਂ ਉਹ ਲਾਜ਼ਮੀ ਪੀਣੀ ਹੈ ਅਤੇ ਬੋਤਲ ਪੀਣੀ, ਵਰਨਾ ਮਰ ਜਾਵਾਂਗੇ, ਲੁੱਟੇ ਜਾਵਾਂਗੇ। ਪਰ ਜਿਹੜਾ ਮੈਨੂੰ ਨਾ ਇੱਕ ਦਫਾ ਮੈਂ 7-8 ਸਾਲ ਪਹਿਲੇ ਮੈਂ ਕਾफ़ੀ ਬਿਮਾਰ ਹੋ ਗਈ ਸੀ। ਮੈਨੂੰ ਪਤਾ ਨਹੀਂ ਇਸ ਕੀ ਮਸਲਾ ਹੋ ਗਿਆ ਸੀ, ਮੈਨੂੰ ਐਸੀ ਤਕਲੀਫ ਹੋ ਗਈ ਸੀ, ਖਾਸੀ ਮੈਂ ਉਹਨਾਂ ਦਿਨਾਂ 'ਚ ਬਿਮਾਰ ਰਹੀ। ਮੈਂ ਦੇਖਿਆ ਮੇਰੇ ਅੰਦਰੋਂ ਪਤਾ ਨਹੀਂ ਕੋਈ ਵੱਡੀ ਸਾਰੀ ਬਿਮਾਰੀ ਨਿਕਲ ਆਣੀ ਹੈ। ਅਤੇ ਮੈਨੂੰ ਇਸ ਲੱਗਦਾ ਗੋਭੀ ਦਾ ਫੁੱਲ ਦੇਖੋ ਕਿੰਨਾ ਸੋਹਣਾ, ਕਿੰਨਾ ਸੋਹਣਾ ਫੁੱਲ ਹੈ ਗੋਭੀ ਦਾ। ਉਦੋਂ ਮੈਂ ਬੜੀ ਬਿਮਾਰ ਹੋ ਗਈ ਔਰ ਅਜੀਬ ਮੇਰੀ ਹੁੰਦੀ ਸੀ, ਮੈਨੂੰ ਇਸ ਤਰ੍ਹਾਂ ਫੀਲ ਇਸ ਤਰ੍ਹਾਂ ਹੁੰਦਾ ਸੀ ਕਿ ਮੈਨੂੰ ਡਿਕਾਰ ਨਹੀਂ ਆ ਰਿਹਾ, ਮੈਨੂੰ ਤਕਲੀਫ ਹੁੰਦੀ ਸੀ ਮੇਰੇ 'ਚੋਂ। ਮੈਂ ਬੜੀ ਕੋਸ਼ਿਸ਼ ਕਰਨੀ ਸਾਂ, ਮੈਨੂੰ ਨਹੀਂ ਬੜਾ ਅਸੀਂ ਦਿਖਾਇਆ ਡਾਕਟਰਾਂ ਨੂੰ, ਸਭ ਕੁਝ, ਬਸ ਮੈਂ ਖਾਣਾ ਖਾ ਨਹੀਂ ਸਕਦੀ ਸਾਂ। ਜਿਵੇਂ ਮੈਂ ਖਾਣੀ ਸਾਂ ਮੈਨੂੰ ਲੱਗਦਾ ਸੀ ਮੇਰੇ ਇੱਥੇ ਚੀਜ਼ ਫਸ ਗਈ। ਔਰ ਬੜਾ ਮੈਂ 2-3 ਮਹੀਨੇ ਬਹੁਤ ਜ਼ਿਆਦਾ ਬਿਮਾਰ ਰਹੀ, ਇੰਨੀ ਜ਼ਿਆਦਾ ਬਿਮਾਰ ਰਹੀ ਮੇਰਾ ਵੇਟ ਵੀ ਖਾਸਾ ਉਹਦੇ ਨਾਲ ਘਟ ਗਿਆ। ਔਰ ਬੜਾ ਐਸਾ ਰਹੀ, ਸਮਝ ਨਹੀਂ ਆ ਰਹੀ ਸੀ ਕਿਸੇ ਨੂੰ। ਕਰਾਚੀ ਅਸੀਂ ਆਗਾ ਖਾਂ ਵੀ ਗਏ, ਟੈਸਟ ਹੋਏ ਮੇਰੇ, ਲੇਕਿਨ ਸਭ ਚੀਜ਼ਾਂ ਠੀਕ। ਫਿਰ ਐਵੇਂ ਕਿ ਸਮਝ ਨਹੀਂ ਆਉਂਦੀ ਸੀ, ਬਸ ਮੈਂ ਕਹਿੰਦੀ ਸੀ ਮੈਨੂੰ ਬੋਤਲ ਲਿਆ ਦੇਵੋ, ਮੈਂ ਬੋਤਲ ਪੀਵਾਂ, ਮੈਂ ਡਕਾਰ ਆ ਜਾਏਗਾ, ਬਸ ਬੋਤਲ ਲਿਆ ਦਿਓ। ਇੰਨੀ ਉਹਨਾਂ ਦਿਨਾਂ ਤੋਂ ਕਹਿੰਦਾ ਸੀ, ਲੇਕਿਨ ਉਹਦੇ ਨਾਲ ਵੀ ਨਹੀਂ ਆਉਂਦਾ ਸੀ। ਲੇਕਿਨ ਕਿਸੇ ਟਾਈਮ ਆ ਜਾਂਦਾ ਸੀ ਅਤੇ ਮੈਨੂੰ ਫਿਰ ਥੋੜ੍ਹਾ ਜਿਹਾ ਸਕੂਨ ਮਿਲਦਾ ਸੀ। ਬਸ ਉਦੋਂ ਤੋਂ ਇਹ ਲੱਤ ਲੱਗ ਗਈ ਮੈਨੂੰ। ਅਤੇ ਮੈਨੂੰ ਹੁਣ ਜਿਹੜਾ ਖਾਣਾ ਖਾਂਦੀ ਹਾਂ, ਮੈਨੂੰ ਪੀੜੀ ਹੁੰਦੀ ਹੈ, ਮੈਨੂੰ ਇਹ ਡਰ ਲੱਗਦਾ ਕਿ ਮੈਨੂੰ ਉਹ ਹੀ ਬਿਮਾਰੀ ਨਾ ਨਫਸਿਆਤੀ ਕੁਛ ਅਸਰ ਤੁਹਾਡੇ ਜ਼ਿਹਨ 'ਤੇ ਜਿਹੜੀ ਚੀਜ਼ਾਂ ਹੋ ਜਾਂਦੀਆਂ ਨੇ ਨਾ, ਉਹ ਜ਼ਿਆਦਾ ਦੇਰ ਫਿਰ ਕਾਇਮ ਰਹਿੰਦੀਆਂ। ਅਤੇ ਕਿੰਨਾ ਸੋਹਣਾ ਫੁੱਲ ਗੋਭੀ ਦਾ, ਓਏ ਹੋਏ ਸਦਕੇ ਥੀਵਾਂ। ਅਤੇ ਚਲੋ ਬਈ ਹੁਣ ਮੈਂ ਥੋੜ੍ਹਾ ਜਿਹਾ ਹੱਥ ਧੋਵਾਂ, ਤੁਹਾਡੇ ਨਾਲ ਬਹਿ ਕੇ ਮੈਂ ਖਿਤਾਬ ਕਰਨੀ ਆ। ਚਲੋ ਜੀ, ਤੁਹਾਨੂੰ ਗਾਣੇ ਸ਼ਾਣੇ ਵੀ ਮੈਂ ਸੁਣਾ ਦਿੱਤੇ ਨੇ, ਅਤੇ ਅਸੀਂ ਵਿੱਚ ਹੀ ਮੈਂ ਆਪਣਾ ਕੰਮ ਜਿਹੜਾ ਨਾ ਖਿਲਾਰਾ ਪਿਆ ਵੇ ਮੈਂ ਛੱਡ ਕੇ ਆ ਗਈ ਹਾਂ। ਮੈਂ ਕਿਹਾ 5 ਮਿੰਟ ਬੈਠਾ, ਜ਼ਰਾ ਮੈਂ ਸਾਹ ਲਵਾਂ ਅਤੇ ਨਾਲੇ ਮੈਂ ਤੁਹਾਡਾ ਗੱਪਸ਼ਪ ਕਰਾਂ। ਹਸਬੇ ਮਾਮੂਲ ਪਸੀਨਾ ਆ ਜਾਂਦਾ ਵੇ ਅਤੇ ਉਹ ਅਸੀਂ ਸਾਫ਼ ਕਰ ਰਹੇ ਹਾਂ, ਅਤੇ ਨਾਲ ਤੁਹਾਡੇ ਮੈਂ ਕਮੈਂਟ ਪਾ ਦੇਵਾਂ, ਤਾਂ ਕਿ ਫਿਰ ਮੈਨੂੰ ਇਹ ਹੁੰਦਾ ਵੇ ਕਿ ਵੀਡੀਓ ਜਿਹੜਾ ਸਾਡਾ ਵਲੌਗ ਹੈ ਟਾਈਮ ਨਾਲ ਅਪਲੋਡ ਹੋ ਜਾਵੇ, ਅਤੇ ਟਾਈਮ ਨਾਲ ਹੀ ਅਸੀਂ ਫਿਰ ਉਹਨੂੰ ਕਰ ਦਈਏ, ਔਨ ਏਅਰ ਕਰ ਦਈਏ। ਉਹ ਇੰਨਾ ਲੇਟ ਹੋ ਜਾਂਦਾ, ਕੱਲ੍ਹ ਵੀ ਇੰਨਾ ਲੇਟ ਹੋ ਗਿਆ ਸੀ ਕਿ ਮੇਰੇ ਕੋਲ ਐਡੀਟਿੰਗ 'ਚ ਕੋਈ ਗਲਤੀ ਹੋ ਗਈ ਸੀ। ਜਦੋਂ ਮੈਂ ਸਾਰੀ ਵੀਡੀਓ ਜੋੜ ਲਈ, ਕਰ ਲਈ, ਓਏ ਹੋਏ, ਫਿਰ ਮੈਨੂੰ ਜਿਹੜਾ ਵਕਤ ਪਿਆ ਦੁਬਾਰਾ ਤੋਂ ਮੈਨੂੰ ਕਰਨਾ ਪਿਆ। ਤਾਂ ਉਹ ਦਿਮਾਗ ਜਿਹੜਾ ਹੈ ਨਾ ਪੋਲਾ ਹੋ ਜਾਂਦਾ ਹੈ। ਐਸਾ ਇਹ ਮਤਲਬ ਨਹੀਂ ਹੈ ਕਿ ਇੱਥੇ ਤੁਹਾਡਾ ਦਿਮਾਗ ਨਹੀਂ ਲੱਗਦਾ, ਪਰ ਸ਼ੀਸ਼ਾ ਮੇਰਾ ਸਾਫ਼ ਨਹੀਂ ਹੋ ਰਿਹਾ। ਹਾਲਾਂਕਿ ਮੈਂ ਖਾਸੀ ਕੋਸ਼ਿਸ਼ ਕੀਤੀ ਹੈ। ਇਹਨੂੰ ਗਲਾਸ ਉੱਥੇ ਪਿਆ ਸੀ ਨਾ, ਉਹਦੇ ਮੇਰਾ ਤਰਬੂਜ਼ ਦਾ ਕੋਈ ਛਿੱਟਾ ਵਿਟਾ ਪੈ ਗਿਆ, ਕੁਛ ਮੈਨੂੰ ਲੱਗ ਰਿਹਾ। ਲੇਕਿਨ ਹਾਲੇ ਮੇਰਾ ਸਾਰਾ ਕਾਊਂਟਰ ਗੰਦਾ ਹੋਵੇ, ਤੁਸੀਂ ਐਸਾ ਨਾ ਸਮਝਿਓ ਕਿ ਵੀ ਇਹ ਕੋਈ ਬੜੀ ਕੋਈ ਫੂੜੇ ਗੰਦੀ ਬੱਚੀ ਹੈ। ਲੇਕਿਨ ਐਵੇਂ ਕਿ ਅਸੀਂ ਥੋੜ੍ਹਾ ਜਿਹਾ ਕੰਮ ਨਿਪਟਾ ਲੈਂਦੇ ਹਾਂ। ਪਹਿਲੇ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰ ਲਈਏ ਅਸੀਂ। ਅਤੇ ਕਮੈਂਟ ਪੜ੍ਹਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰਾਂਗੀ, ਤੁਹਾਡੇ ਸਾਰਿਆਂ ਨੂੰ, ਆਪਣੇ ਦੋਸਤਾਂ ਨੂੰ ਜਿਹੜੇ ਸਾਡੇ YouTube ਵਿਹੜੇ 'ਚ ਆ ਕੇ ਸਾਰੇ ਤੁਸੀਂ ਬੈਠਦੇ ਹੋ, ਅਤੇ ਸਾਰਿਆਂ ਨੂੰ ਮੈਂ ਇੱਕ ਉਹ ਕਹਾਂਗੀ ਕਿ ਤੁਸੀਂ ਨਾ ਸਾਰੇ ਉਜ਼ਮਾ ਵਾਸਤੇ ਪਲੀਜ਼ ਉਜ਼ਮਾ ਵਾਸਤੇ ਦੁਆ ਕਰੋ ਕਿ ਉਜ਼ਮਾ ਦੀ ਤਬੀਅਤ ਕਾਫੀ ਖ਼ਰਾਬ ਹੋਈ ਹੈ ਔਰ ਉਜ਼ਮਾ ਤਬੀਅਤ ਠੀਕ ਨਹੀਂ ਹੈ, ਅਤੇ ਉਹਨਾਂ ਦਾ ਪਤਾ ਨਹੀਂ ਸਿਰ 'ਚ ਕੋਈ ਮਸਲਾ ਹੋ ਗਿਆ ਵੇ ਕਿ ਸ਼ਦੀਦ ਗਰਦਨ 'ਚ ਸਿਰ 'ਚ ਦਰਦ ਹੈ। ਬਲੱਡ ਪ੍ਰੈਸ਼ਰ ਵੀ ਉਹਨਾਂ ਦਾ ਹਾਈ ਨਹੀਂ ਹੈ, ਠੀਕ ਹੈ ਹੁਣ, ਪਰ ਉਹ ਕੈਸਾ ਮੈਨੂੰ ਚੱਕਰ ਆ ਰਹੇ ਨੇ, ਮੇਰੀ ਬਿਲਕੁਲ ਤਬੀਅਤ ਠੀਕ ਨਹੀਂ, ਕਿਉਂਕਿ ਇੰਨੇ ਦਿਨ ਗੈਰ ਹਾਜ਼ਰ ਰਹੇ ਨਾ, ਅਤੇ ਮੈਨੂੰ ਫਿਰ ਬੜੀ ਪਰੇਸ਼ਾਨੀ ਹੋ ਰਹੀ ਸੀ। ਮੈਂ ਫਿਰ ਰਾਤ ਨੂੰ ਉਹਨਾਂ ਨੂੰ ਮੈਸੇਜ ਕੀਤਾ ਸੀ ਕਿ ਤੁਹਾਡੀ ਤਬੀਅਤ ਠੀਕ ਹੈ, ਤੁਸੀਂ ਖੈਰੀਅਤ ਨਾਲ ਹੋ, ਬਸ ਆਪਣੀ ਖੈਰੀਅਤ ਦੱਸ ਦੇਵੋ। ਹੋ ਸਕਦਾ ਲਾਈਟ ਦੇ ਇਸ਼ੂਜ਼ ਹੋਣ ਜਾਂ ਨੈੱਟ ਦਾ ਵੀ ਅੱਜ ਕੱਲ੍ਹ ਬੜਾ ਇਸ਼ੂ ਚੱਲ ਰਿਹਾ, ਕੋਈ ਐਸਾ ਮਸਲਾ ਹੋਵੇ। ਫਿਰ ਉਹਨਾਂ ਦਾ ਸੁਬਾਹ ਕਮੈਂਟ ਆਇਆ ਸੀ, ਮੈਸੇਜ ਆਇਆ ਸੀ, ਵਾਇਸ ਮੈਸੇਜ ਕਿ ਬਾਜੀ ਮੇਰੀ ਤਬੀਅਤ ਬਹੁਤ ਜ਼ਿਆਦਾ ख़ਰਾਬ ਹੈ, ਮੈਂ ਨਹੀਂ ਦੇਖ ਪਾ ਰਹੀ ਹਾਂ, ਬਸ ਤੁਸੀਂ ਮੇਰੇ ਲਈ ਦੁਆ ਕਰੋ। ਮੇਰੀ
4-5 ਦਿਨ ਤੋਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਕਿ ਮੈਂ ਚਾਰਪਾਈ ਤੋਂ ਵੀ ਨਹੀਂ ਉੱਠ ਪਾ ਰਹੀ ਹਾਂ ਔਰ ਬੜੀ ਉਹਨਾਂ ਦੀ ਆਵਾਜ਼ ਤੋਂ ਵੀ ਲੱਗ ਰਿਹਾ ਸੀ। ਤਾਂ ਮੈਨੂੰ ਬੜੀ ਜਿਹੜਾ ਨਾ ਲੱਗਿਆ, ਮੈਂ ਉਹਨਾਂ ਨੂੰ ਇਸ ਤੋਂ ਮੈਂ ਉਹਨਾਂ ਨੂੰ ਕਾਲ ਕਰਨਾ ਚਾਹ ਰਹੀ ਸੀ, ਪਰ ਫਿਰ ਮੈਂ ਕਿਹਾ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤੇ ਮੈਂ ਕਾਲ ਨਹੀਂ ਕਰਦੀ ਕਿ ਜ਼ਾਰਾ ਪੇਸ਼ੈਂਟ ਮਰੀਜ਼ ਬੰਦਾ ਫਿਰ ਇੰਨੀ ਗੱਲ ਨਹੀਂ ਕਰ ਸਕਦਾ। ਮੈਂ ਵੀ ਵਾਇਸ ਮੈਸੇਜ ਉਹਨਾਂ ਨੂੰ ਛੱਡਿਆ ਕਿ ਵੀ ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ ਤੇ ਤੁਸੀਂ ਆਪਣੀ ਸਿਹਤ ਦਾ ਪਹਿਲੇ ਖਿਆਲ ਕਰੋ, ਆਪਣਾ ਰੈਸਟ ਕਰੋ, ਆਰਾਮ ਕਰੋ, ਜਿਸ ਤਰ੍ਹਾਂ ਡਾਕਟਰ ਕਹਿ ਰਿਹਾ ਕਰੋ। ਤੁਸੀਂ ਇਹ ਨਾ ਸਮਝਿਓ ਕਿ ਮੈਂ ਵੀਡੀਓ ਵਾਸਤੇ ਕਹਿ ਰਹੀ ਹਾਂ ਕਿ ਉਹਦੇ ਵਾਸਤੇ ਮੈਂ ਸਿਰਫ ਤੁਹਾਡੀ ਖੈਰੀਅਤ ਪੁੱਛਣੀ ਸੀ। ਵੀਡੀਓ ਤਾਂ ਕਦੀ ਵੀ ਦੇਖੀ ਜਾ ਸਕਦੀ ਹੋ, ਐਸਾ ਨਹੀਂ ਹੈ, ਪਰ ਜਿੱਦਾਂ ਤੁਹਾਡਾ ਤਾਲੁਕ ਬਣਦਾ ਹੈ ਨਾ ਤੇ ਉਹਨਾਂ ਵਾਸਤੇ ਫਿਰ ਤੁਹਾਡੇ ਇੱਕ ਪਰੇਸ਼ਾਨੀ ਹੋ ਜਾਂਦੀ ਹੈ ਕਿ ਸਾਡੇ ਸਾਥ ਜਿਹੜਾ ਸਾਥੀ ਉਹ ਬਿਮਾਰ ਤੇ ਨਹੀਂ ਹੈ ਕੁਝ, ਉਹੀ ਗੱਲ ਨਿਕਲੀ ਜਿਹਦਾ ਖਦਸ਼ਾ ਸੀ। ਮੈਂ ਤਾਂ ਸਾਰਿਆਂ ਨੂੰ ਮੈਂ ਅਪੀਲ ਕਰਨੀ ਆ ਕਿ ਜਿਹੜੇ ਸਾਡੇ ਵਿਹੜੇ 'ਚ ਆ ਕੇ ਬਹਿੰਦੇ ਨੇ ਕਿ ਸਾਰੇ ਤੁਸੀਂ ਆਪਣੇ ਆਪਣੇ ਤੌਰ 'ਤੇ ਉਸਮਾਂ ਵਾਸਤੇ ਦੁਆ ਕਰੋ ਕਿ ਅੱਲਾਹ ਪਾਕ ਨੂੰ ਸਿਹਤ ਦੇਵੇ। ਉਸਮਾਂ ਉਸੇ ਤਰ੍ਹਾਂ ਆਵੇ, ਉਸਮਾਂ ਆਪਣੀਆਂ ਸਟੋਰੀਜ਼ ਸਾਡੇ ਨਾਲ ਸ਼ੇਅਰ ਕਰੇ, ਆਪਣੇ ਬਚਪਨ ਦੇ ਕਿੱਸੇ, ਆਪਣੇ ਬਚਪਨ ਦੀਆਂ ਯਾਦਾਂ ਉਸਮਾਂ ਉਸੇ ਤਰ੍ਹਾਂ ਹੀ ਸਾਡੇ ਵਿਹੜੇ 'ਚ ਆ ਕੇ ਬੈਠਣ। ਕਿਉਂਕਿ ਉਸਮਾ ਨੇ ਮੈਨੂੰ ਕਈ ਦਫਾ ਕਿਹਾ ਕਿ ਬਾਜੀ ਮੈਂ ਜਦੋਂ ਕਹਿੰਦੀ ਸੀ ਨਾ ਮੈਂ ਛੱਡ ਦੇਵਾਂ YouTube, ਮੈਨੂੰ ਇਸ ਤਰ੍ਹਾਂ, ਉਸਮਾ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ। ਉਹਨਾਂ ਨੇ ਕਿਹਾ, ਇੱਕ ਉਸਮਾ, ਇੱਕ ਸ਼ਬੀਰ ਹੁਸੈਨ ਸਾਹਿਬ, ਇਹ ਦੋ ਲੋਕ ਜਿਹੜੇ ਨੇ ਇਹਨਾਂ ਨੇ ਮਤਲਬ ਫੈਮਿਲੀ ਤੋਂ ਇਲਾਵਾ, ਫੈਮਿਲੀ ਤੋਂ ਵੀ ਇੱਕ ਦੋ ਬੰਦੇ ਹੈਗੇ ਨੇ ਜਿਵੇਂ ਲਾਇਬਾ ਵੇ, ਸੌਲਤ ਹੁਸੈਨ ਨੇ, ਲੇਕਿਨ ਫੈਮਿਲੀ ਤੋਂ ਇਲਾਵਾ ਮੈਂ ਗੱਲ ਕਰ ਰਹੀ ਹਾਂ। ਇਹਨਾਂ ਨੇ ਹਮੇਸ਼ਾ ਮੈਨੂੰ ਹੌਸਲਾ ਦਿੱਤਾ ਕਿ ਨਹੀਂ ਤੁਸੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਉਸਮਾ ਨੇ ਤੇ ਇੱਕ ਜੁਮਲਾ ਲਿਖ ਕੇ ਖਰੀਦ ਲਿਆ ਸੀ ਕਿ ਬਾਜੀ ਸਾਡੀਆਂ ਮੁਹੱਬਤਾਂ ਘੱਟ ਨੇ ਕਿ ਤੁਹਾਨੂੰ ਕੋਈ ਗੱਲ ਨਹੀਂ, ਨਾ ਲੋਕ ਦੇਖਣ ਤੁਹਾਨੂੰ ਕੋਈ ਗੱਲ ਨਹੀਂ, ਨਹੀਂ ਦੇਖਦੇ ਤੇ ਪਰ ਅਸੀਂ ਤਾਂ ਤੁਹਾਨੂੰ ਦੇਖਣੇ ਆ ਨਾ। ਮੇਰੇ ਤਾਂ ਤੁਸੀਂ ਡਾਕਟਰ ਹੋ। ਜਿਨ੍ਹਾਂ ਦਿਨਾਂ 'ਚ ਮੇਰਾ ਔਰ ਉਸਮਾ ਦਾ ਤਾਲੁਕ ਇੱਕ ਬਣਿਆ, ਉਸਮਾ ਡਿਪਰੈਸ਼ਨ ਵਿੱਚ ਸਨ, ਉਸਮਾ ਬਹੁਤ ਇਸ ਤਰ੍ਹਾਂ ਰਹਿੰਦੇ ਸਨ, ਅਪਸੈਟ। ਉਹ ਬਕੌਲ ਉਹਨਾਂ ਦੇ ਮੈਨੂੰ ਨਹੀਂ ਪਤਾ, ਮੈਂ ਕਿਹਾ ਕਿ ਬਾਜੀ ਤੁਹਾਡੀ ਜੋ ਮੈਂ ਦੇਖਣਾ ਸ਼ੁਰੂ ਕੀਤਾ ਵਲੌਗ ਤਾਂ ਮੈਨੂੰ ਚੰਗਾ ਲੱਗਦਾ ਸੀ, ਹਲਕੇ ਫੁਲਕੇ ਅੰਦਾਜ਼ ਤੁਸੀਂ ਗੱਲ ਕਰਦੇ ਹੋ, ਕਦੀ ਹਸਾ ਦਿੰਦੇ ਹੋ, ਕਦੀ ਰਵਾ ਦਿੰਦੇ ਹੋ, ਕਦੀ ਬਚਪਨ 'ਚ ਸਾਨੂੰ ਲੈ ਜਾਂਦੇ ਹੋ। ਖਾਸ ਕਰ ਜਿਹੜਾ ਤੁਸੀਂ ਬਚਪਨ 'ਚ ਲੈ ਕੇ ਜਾਂਦੇ ਹੋ ਨਾ, ਉਹ ਗੱਲ ਉਸਮਾ ਕਿਸੇ ਮੈਨੂੰ ਬੜੀ ਚੰਗੀ ਲੱਗਦੀ, ਮੈਨੂੰ ਦੌਰ ਬੜੇ ਚੰਗੇ ਲੱਗਦੇ, ਮੈਂ ਖੁਦ ਨਹੀਂ ਉਹ ਭੁੱਲ ਪਾਉਂਦੀ। ਕਹਿੰਦੀ ਮੇਰੇ ਦਿਮਾਗ 'ਚ ਇਹੀ ਮਸਲੇ ਨੇ ਕਿ ਮੈਂ ਜਿਹੜਾ ਨਾ ਹੁਣ ਤਨਹਾਈ ਦਾ ਸ਼ਿਕਾਰ ਹੋ ਗਈ ਹਾਂ, ਪੁਰਾਣੀਆਂ ਯਾਦਾਂ ਮੈਨੂੰ ਛੱਡਦੀਆਂ ਨਹੀਂ ਨੇ ਪਿੱਛਾ, ਔਰ ਮੈਂ ਬੜੀ ਹੱਸਾਸ ਆ ਤੇ ਮੈਨੂੰ ਬੜੀ ਹੁੰਦੀ ਤਕਲੀਫ। ਤੁਹਾਡੀ ਗੱਲਾਂ 'ਚ ਮੈਨੂੰ ਬੜੀ ਰਾਹਤ ਮਿਲਦੀ, ਤੇ ਪਲੀਜ਼ ਤੁਸੀਂ ਛੱਡ ਕੇ ਨਾ ਜਾਈਓ, ਤੁਸੀਂ ਇੱਥੇ ਹੀ ਰਹੀਓ ਸਾਡੇ ਨਾਲ। ਤੇ ਮੈਨੂੰ ਫਿਰ ਮੈਂ ਉਸਮਾ ਨੇ ਕਿਹਾ ਕਿ ਨਹੀਂ ਠੀਕ ਹੈ ਉਸਮਾ। ਤਾਂ ਉਸਮਾ ਬਸ ਇਸ ਤਰ੍ਹਾਂ ਹੀ ਮੈਨੂੰ ਬੜੀ ਭੈਣ ਵੰਗਰੀ ਪਿਆਰ ਕਰਦੇ ਨੇ ਔਰ ਕੀ ਕਹਿੰਦੇ ਆਪਣੀਆਂ ਯਾਦਾਂ ਮੇਰੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ, ਬੜੇ ਲੰਬੇ ਲੰਬੇ ਕਮੈਂਟ ਕਰਦੇ ਨੇ ਉਸਮਾ। ਇੱਕ ਦਿਨ ਉਸਮਾ ਨੇ ਬਲਕਿ ਲਿਖਿਆ ਵੀ ਕਿ ਤੁਸੀਂ ਕਹਿੰਦੇ ਹੋਗੇ ਉਸਮਾ ਕਿੰਨੇ ਕਮੈਂਟ ਕਰ ਦਿੰਦੀ ਹੈ, ਪਰ ਮੈਂ ਕੀ ਕਰਾਂ, ਤੁਹਾਡੀ ਗੱਲਾਂ ਸੁਣ ਕੇ ਮੇਰੇ ਕੋਲ ਬੇਖਤਿਆਰ ਰਿਹਾ ਹੀ ਨਹੀਂ ਜਾਂਦਾ। ਮੈਂ ਫਿਰ ਸਾਰੀ ਆਪਣੀ ਕਹਾਣੀ ਜਿਹੜੀ ਹੈ ਨਾ ਅਫਸਾਨਾ ਉਹ ਖੋਲ ਕੇ ਰੱਖ ਦਿੰਦੀ ਹਾਂ ਤੇ ਉਹ ਹਾਲੇ ਦਿਲ ਆਜ ਉਨਹੀਂ ਸੁਣਾਏਂਗੇ। ਤੇ ਉਹ ਕਹਿੰਦੀ ਮੈਂ ਵੀ ਫਿਰ ਸਾਰਾ ਆਪਣਾ ਹਾਲੇ ਦਿਲ ਜਿਹੜਾ ਨਾ ਬਿਆਨ ਕਰ ਦਿੰਦੀ ਹਾਂ। ਤੇ ਮੈਂ ਕਹਿੰਦੀ ਉਸਮਾ ਤੁਸੀਂ ਕਰਿਆ ਕਰੋ, ਤੁਸੀਂ ਕਰਿਆ ਕਰੋ, ਤੁਸੀਂ ਆਪਣੇ ਦਿਲ ਦੀ ਗੱਲ ਜ਼ਰੂਰ ਕਰਿਆ ਕਰੋ। ਇਸ ਤਰ੍ਹਾਂ ਸਾਡਾ ਇੱਕ ਤਾਲੁਕ ਬਣ ਗਿਆ ਉਸਮਾ ਦੇ ਨਾਲ। ਤੇ ਅੱਜ ਮੈਨੂੰ ਬੜੀ ਪਰੇਸ਼ਾਨੀ, ਬਸ ਐਵੇਂ ਕਿ ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਅੱਲਾਹ ਪਾਕ ਉਹਨੂੰ ਖੈਰ ਆਫੀਅਤ ਦੇ ਨਾਲ ਸਾਡੇ ਵਿਹੜੇ 'ਚ ਵਾਪਸ ਆਉਣ। ਬਈ ਉਸਮਾ ਛੇਤੀ ਛੇਤੀ ਆ ਜਾਓ, ਅਸੀਂ ਤੁਹਾਡੇ ਤੋਂ ਬਗੈਰ ਉਦਾਸ ਹੋ ਗਏ ਆ, ਸਾਨੂੰ ਬੜੀ ਉਦਾਸੀ ਹੋ ਰਹੀ ਹੈ ਕਿ ਸਾਡੀ ਉਸਮਾ ਕਿੱਥੇ ਚਲੀ ਗਈ ਹੈ। तेरे बिना यूं घड़ियां बीती जैसे सदियां बीत गई हो, तेरे बिना यूं घड़ियां बीती जैसे सदियां बीत गई। ते चलो भी सारे उस्मा लई दुआ कर दवो, अल्लाह पाक उस्मा नूं खैर सलामती रखे, सेहत दवे। अच्छा, नाहिद महमूद ने लिखिया था तो कल तो सौलत हुसैन का सब तो पहला कमेंट आया तो टोपी वाला, तिरछी टोपी वाले हो ओ बाबू भोले भाले हो, तू याद आने लगा है, दिल मेरा गाने लगा है। तो सौलत हुसैन ने तिरछी टोपी बना के भेज दी है कमेंट में, सारे टोपी वाला बनाया। ਤੇ ਇਹ ਗਾਣਾ ਵੀ ਬੜਾ ਮਸ਼ਹੂਰ ਹੋਇਆ ਸੀ, ਤਿਰਛੀ ਟੋਪੀ ਵਾਲੇ। ਓਏ ਹੋਏ ਹੋਏ ਹੋਏ, ਚਮਚ ਕਿਤੇ ਸਾਈਡ ਤੇ ਪਿਆ ਸੀ, ਜ਼ੋਰ ਦੀ ਗਿਰ ਗਿਆ ਵੀ, ਚਲੋ ਕੋਈ ਗੱਲ ਨਹੀਂ, ਮੈਂ ਆਪ ਡਰ ਗਈ ਹਾਂ। ਤੇ ਨਾਹਿਦ ਨੇ ਲਿਖਿਆ ਵੇ ਕਿ ਨਾਹਿਦ ਬਹੁਤ ਦਿਨਾਂ ਬਾਅਦ ਆਏ ਨੇ, ਦੇਖਦੇ ਤੇ ਲਾਜ਼ਮੀ ਹੋਣਗੇ। ਨਾਹਿਦ ਕਹਿੰਦੇ ਮੈਂ ਬਾਜੀ ਤੁਹਾਨੂੰ ਜ਼ਰੂਰ ਦੇਖਣੀ ਆ, ਪਰ ਇਹ ਵੀ ਕਿਉਂ ਕਮੈਂਟ ਕਰਨਾ, ਸ਼ਾਇਦ ਬਾਜ਼ ਲੋਕ ਇਸ ਸਮੇਂ ਪਹਿਲੇ ਵੀ ਕਿਹਾ ਨਾ ਕਿ ਟੀਵੀ ਤੇ ਦੇਖਦੇ ਨੇ ਨਾ ਫਿਰ ਕਮੈਂਟ ਰਹਿ ਜਾਂਦਾ ਵੇ।
ਤੇ ਬਹਿਰ ਨਾਹੀਦ ਨੇ ਕਮੈਂਟ ਲਿਖਿਆ, अस्सलाम वालेकुम बाजी, ऑलवेज लुकिंग सो फ्रेश माशाल्लाह। ओए होए होए, शुक्रिया 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 नाहिद, ਤੁਸੀਂ ਕੀ ਕਹਿੰਦੇ ਇੰਨੇ ਅੱਛਾ ਕਮੈਂਟ ਲਿਖਿਆ ਵੇ ਤੇ ਵੀ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਮੈਂ ਯਕੀਨ ਮੰਨੋ ਤੁਹਾਡੇ ਇੱਕ ਕਮੈਂਟ ਹੀ ਜਿਹੜਾ ਨਾ ਮੈਨੂੰ ਫਰੈਸ਼ ਕਰ ਦਿੰਦਾ। ਮੈਨੂੰ ਫਰੈਸ਼ ਕਰਨ ਲਈ ਤੁਹਾਡਾ ਇੱਕ ਕਮੈਂਟ ਹੀ ਕਾਫੀ ਹੈ। ਕੋਈ ਕਰੀਮ ਲਾਉਣ ਦੀ ਜ਼ਰੂਰਤ ਨਹੀਂ, ਕੋਈ ਮੈਨੂੰ ਟ੍ਰੀਟਮੈਂਟ ਕਰਾਉਣ ਦੀ ਜ਼ਰੂਰਤ ਨਹੀਂ। ਤੁਹਾਡੀ ਕਮੈਂਟ ਹੀ ਜਿਹੜੇ ਨਾ ਮੇਰੇ ਵਾਸਤੇ ਬੜੀ ਟ੍ਰੀਟਮੈਂਟ ਰੱਖਦੇ ਨੇ ਕਿ ਮੈਨੂੰ ਐਸਾ ਲੱਗਦਾ ਵੇ ਕਿ ਬਸ ਨਹੀਂ ਮੈਨੂੰ ਬੋਟੌਕਸ ਲੱਗ ਗਏ ਨੇ। ਉਹ ਲਵਾਉਂਦੇ ਨੇ ਲੋਕ ਤਵਾ ਮੈਂ ਵੀਡੀਓ ਦੇਖਣੀ ਆ, ਮੈਂ ਇੰਨੀ ਹੈਰਾਨ ਹੋਣੀ ਆ, ਲਾ ਇਹ ਕਿਸ ਤਰ੍ਹਾਂ ਆਪਣੇ ਆਪ 'ਤੇ ਜ਼ੁਲਮ ਕਰਦੇ ਨੇ ਇਸ ਤਰ੍ਹਾਂ ਲੋਕ ਕਿ ਇੰਜੈਕਸ਼ਨ ਲੱਗ ਰਹੇ ਨੇ, ਇੱਥੇ ਸੂਈ ਦੇ ਨਾਲ ਐਸਾ ਸਵਾ ਰਹੀਆਂ ਨੇ ਮੂੰਹ ਨੂੰ। ਉਹੀ ਮੇਰੇ ਅੱਲਾ, ਮੈਂ ਦੇਖਦੀ ਹਾਂ, ਮੇਰੇ ਕੋਲ ਤਾਂ ਦੇਖੀ ਵੀ ਨਹੀਂ ਜਾਂਦੀ ਵੀਡੀਓ ਕਿ ਇਹ ਕੁਦਰਤ ਦਾ ਅਮਲ ਹੈ। ਤੁਸੀਂ ਇੱਕ ਬੱਚੇ ਹੁੰਦੇ ਹੋ, ਫਿਰ ਤੁਸੀਂ ਬਿਲਕੁਲ ਜਵਾਨ ਹੁੰਦੇ ਹੋ, ਫਿਰ ਤੁਸੀਂ ਅੱਲਾਹ ਤਾਲਾ ਬਿਲਕੁਲ ਤੁਹਾਨੂੰ ਇਸ ਤਰ੍ਹਾਂ ਭਰਪੂਰ ਜਵਾਨੀ ਅਤਾ ਕਰਦਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਢਲਣਾ ਸ਼ੁਰੂ ਹੋ ਜਾਂਦੇ ਹੋ। ਇਹ ਤਾਂ ਕੁਦਰਤ ਦਾ ਅਮਲ ਹੈ ਕਿ ਉਹ ਤੁਸੀਂ ਇਹ ਹੋਣਾ ਹੀ ਹੋਣਾ ਵੇ। ਤੁਹਾਡੇ 'ਤੇ ਝੁਰੀਆਂ ਵੀ ਪੈਣੀਆਂ ਨੇ, ਤੁਹਾਡੇ 'ਤੇ ਵਾਲ ਵੀ ਚਿੱਟੇ ਹੋਣੇ ਨੇ, ਤੁਹਾਡੇ ਗੋਡੇ ਗਿੱਟੇ ਵੀ ਖਤਮ ਹੋਣੇ ਨੇ। ਇਹਦੇ ਏਜ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਚੱਲਣੀਆਂ ਨੇ। ਇਸ ਤਰ੍ਹਾਂ ਥੋੜ੍ਹੀ ਕਿ ਬੰਦਾ ਉਸ ਤਰ੍ਹਾਂ ਹੀ ਤਾਂ ਨਹੀਂ ਰਹਿੰਦਾ। ਸਾਡੇ ਨਬੀ ਪੈਗੰਬਰ ਜਦੋਂ ਉਸ ਉਮਰਾਂ 'ਚ ਪਹੁੰਚੇ ਤਾਂ ਉਹਨਾਂ ਨੇ ਬੁਢਾਪੇ ਦੀ ਸਖਤੀਆਂ ਤੋਂ ਪਨਾਹ ਮੰਗੀ। ਤੇ ਅਸੀਂ ਕੀ ਚੀਜ਼ ਆ ਕਿ ਅਸੀਂ ਵੀ ਆਖਰ ਉਸ ਤਰਫ ਜਾਣਾ ਹੀ ਹੈ। ਲੇਕਿਨ ਲੋਕ ਠੀਕ ਹੈ, ਮੈਂ ਕਹਿੰਦੀ ਹਾਂ ਸਜਣਾ ਸਵਰਨਾ ਬੁਰੀ ਗੱਲ ਨਹੀਂ ਹੈ, ਉਹ ਤੁਸੀਂ ਕਰੋ। ਪਹਿਲੇ ਜ਼ਮਾਨੇ ਦੀ ਵੀ ਔਰਤਾਂ ਕਰਦੀਆਂ ਸਜ਼ਾ, ਲੇਕਿਨ ਤੁਸੀਂ ਬਸ ਇੱਕ ਲਿਮਿਟ ਵਿੱਚ ਰਹਿ ਕਰੋ। ਇੰਨਾ ਜ਼ਿਆਦਾ ਆਪਣੇ ਆਪ ਨੂੰ ਤਕਲੀਫ ਪਹੁੰਚਾਉਣੀ और इतना ज़्यादा करना भाई बहुत मुश्किल काम है। मेरा दिल गुर्दे का काम है जी औरतें करवादियाँ। वो देख के दिल रस जाता है। कैसे कैसे क्लिनिक खुल गए ने और कैसी कैसी चीज़ां ने। लेकिन मेरा हर किसी की मर्जी है, अगर कराना चाहता है करा लो, टीका लवाना चाहता है 2-4, उन्होंंने हर्ज नहीं, उन्होंने फील नहीं होता तो वह फिर कर लवे, कोई ऐसा मसला नहीं है। ਵਿੱਚ ਆ ਗਿਆ ਸੀ ਇੱਕ ਫੋਨ, ਮੈਨੂੰ ਚੁੱਕਣਾ ਪਿਆ ਤੇ ਸਿਲਸਿਲਾ ਮੁਨਕਤਾ ਹੋ ਜਾਂਦਾ। ਮੈਨੂੰ ਫਿਰ ਬੜਾ ਮੁਸ਼ਕਿਲ ਲੱਗਦਾ ਹੈ ਕਿ ਜਦੋਂ ਕੋਈ ਵਿੱਚ ਫੋਨ ਵਗੈਰਾ ਆ ਜਾਏ ਨਾ ਤੇ ਮੈਨੂੰ ਫਿਰ ਉਹ ਦੁਬਾਰਾ ਤੋਂ ਸਾਰੀ ਵੀਡੀਓ ਜਿਹੜੀ ਜੋੜਨੀ ਪੈਂਦੀ ਹੈ, ਉਹ ਐਡਿਟ ਕਰਨੀ ਪੈਂਦੀ ਹੈ, ਮਸਲਾ ਹੋ ਜਾਂਦਾ। ਪਰ ਮੈਂ ਕੀ ਕਰਾਂ, ਫਿਰ ਉਹ ਜਦੋਂ ਫੋਨ ਆ ਜਾਏ, ਫੋਨ ਐਸਾ ਕੋਈ ਜ਼ਰੂਰੀ ਫੋਨ ਹੁੰਦਾ ਤਾਂ ਚੁੱਕਣਾ ਵੀ ਪੈ ਜਾਂਦਾ। ਚਲੋ ਬਈ ਹੁਣ ਸਾਨੂੰ ਅਸੀਂ ਵਕਤ ਪਾ ਦਿਆਂਗੇ ਜ਼ਾਲਿਮ ਸਰਕਾਰਾਂ ਨੂੰ। तो बहुत शुक्रिया नाहिद तुहाडे कमेंट का। तो लाइबा भी आ गई जे मैदान में। लाइबा ने बस वही दिल भेज दिता वे। लाइबा तो दिल भेज देती है, अल्लाह अल्लाह खैर सल्ला। तो शमा चौधरी ने लिखा है कि सारे रिश्तों को साथ साथ लेकर चलना चाहिए, बिकॉज हर रिश्ते के एक अपनी अहमियत हो है और हर रिश्ता अपनी जगह खूबसूरत है। तो बिल्कुल ठीक आख्या शमा, तुसी बिल्कुल सही गल की कि हर रिश्ते की अपनी एक अहमियत है कि हुसन है। देखो अल्लाह पाक ने तुहानू एक फैमिली तुहानू पैदा करता है ना, तो वो कुदरती तुहाडे कोल रिश्ते होंदे ने कि कोई तुहाडा चाचा हुंदा है, कोई तुहाडा ताया हुंदा है, कोई मामा हुंदा है, कोई मासी हुंदी है। ये बहुत करीबी रिश्ते ने जिहड़े बिल्कुल करीबी तुहाडे। फिर उन्होंने फिर अगों सारे उन्होंने शादियां होंदियां, बच्चे कोई तुहाडे कज़न होंदे ने, कोई तुहाडी चाची होंदी है, कोई मामी, कोई मासड़ ते कोई फुफ्फड़। उन्होंने फिर इस तरह तुहाडी रिश्तेदारी होंदी है, कोई तुहाडा दादा हुंदा है। ये सारे क्योंकि अल्लाह पाक ने तुहाडे लई यह चीज़ मुंतखब की है कि जिहड़े तुहाडे रिश्तेदार ने, इस तो रिश्तेदारां नाल खास एक हिदायत है कि अपने रिश्तेदारां नाल, कराबतदारां नाल अच्छा सलूक करो, उन्हां नाल हुस्ने सलूक करो, उन्हां नाल मुहब्बत, उन्हां दे अच्छे तरीके नाल पेश आओ। तो वो बहुत ज़्यादा जड़ा ना हिदायत की गई है कि रिश्तेदार का। और फिर कुछ रिश्ते तुहाडे इस तरह होंदे ने कि तुसी अगे दुनियावी तौर पर बन जाते हैं, पर होंदे तो रिश्ते ही ने ना कि बेटी की शादी करते हो तो दामाद आ जाता वे, बेटे की शादी करते हो तो नूंह तुहाडे घर आ जाती है। फिर इस तरह तुहाडे बाकी होर कोई मामे की शादी करते हो, मामी आ जाती है, चाचे का विआह होंदा तो चाची आ जाती है। तो सारे रिश्ते जड़े ना प्यारे होंदे ने, सारिਆਂ ਨੂੰ ਲੈ ਕੇ ਚੱਲਣਾ ਚਾਹੀਦਾ। कमाल इंसान का वही है कि सब ਨੂੰ ਨਾਲ ਲੈ ਕੇ ਚੱਲੇ, कि ਸਾਰਿਆਂ ਦੇ ਨਾਲ अपने मुहब्बत नाल प्यार ਦੇ ਨਾਲ अपना टाइम गुजारो अपने एक दूसरे ਨੂੰ। कुछ ऐसे फैमिलीज़ कुछ लोग ऐसे भी होंदे ने कि कोई तुहाडा उन्हां नाल मिजाज नहीं मिल रहा होंदा इन्ना ज़्यादा या कुछ, लेकिन फिर भी कता ताल्लुक किसी ना करो और खुशी गमी ते शरीक होंदे रहो। तो बहरहाल सानू तो बचपन च शमा
मैं तुहानूं दस्सां, नसीमा डार भी गवाह होणगे इस चीज़ दे कि साडे बचपन च रिश्तिਆਂ ਨੂੰ बड़ी अहमियत ਦਿੱਤੀ ਜਾਂਦੀ ਸੀ कि बहुत ज़्यादा प्यार ਕੀਤਾ ਜਾਂਦਾ ਸੀ ਰਿਸ਼ਤਿਆਂ ਦੇ ਹਵਾਲੇ ਦੇ ਨਾਲ, ਇੱਕ ਦੂਸਰੇ ਨਾਲ ਭੈਣ ਭਰਾ, ਤਾਂ ਕਿ ਜਿਹੜੇ ਆਸ ਪੜੋਸ ਵਾਲੇ ਹੁੰਦੇ ਸਨ ਉਹ ਵੀ ਭੈਣਾਂ ਭਰਾਵਾਂ ਵਾਂਗਰ ਹੁੰਦੇ ਸਨ। ਭੈਣਾਂ ਭਰਾਵਾਂ ਨੇ ਤਾਂ ਹੋਣਾ ਹੀ ਹੈ, ਲੇਕਿਨ ਆਸ ਪੜੋਸ ਵਾਲੇ ਵੀ ਇਸ ਤਰ੍ਹਾਂ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਤੇ ਉਸ ਜ਼ਮਾਨੇ ਵਿੱਚ ਬੜਾ ਹੀ ਮੁਹੱਬਤ ਹੁੰਦੀ ਸੀ, ਹਰ ਰਿਸ਼ਤੇ ਦਾ ਬੜਾ ਇਹਤਰਾਮ ਹੁੰਦਾ ਸੀ ਕਿ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਬੜਿਆਂ ਦਾ ਕਿ ਤੁਸੀਂ ਇਹ ਕਰਨਾ, ਸਲਾਮ 'ਚ ਪਹਿਲ ਕਰੋ, ਇਹ ਕਰੋ, ਬੜਿਆਂ ਨੂੰ ਅੱਗੋਂ ਜਵਾਬ ਨਹੀਂ ਦੇਣਾ। ਤੇ ਬੜੇ ਬੈਠੇ ਹੁੰਦੇ ਸਨ, ਬੱਚੇ ਸਿਮਟ ਕੇ ਬੈਠਦੇ ਸਨ ਕਿ ਉਹ ਵੱਡਿਆਂ ਦੀ ਮਹਿਫਿਲ 'ਚ ਬੈਠੇ ਆ, ਕੋਈ ਤਮੀਜ਼ ਇਖਤਿਆਰ ਕਰੋ। ਤੇ ਬੱਚੀਆਂ ਨੂੰ ਖਾਸ ਤੌਰ 'ਤੇ ਇਹਤਿਆਤ ਦੱਸੀ ਜਾਂਦੀ ਸੀ ਕਿ ਜਿਸਮ ਖੁੱਲ੍ਹਾ ਕਰਕੇ ਨਹੀਂ ਬੈਠਣਾ, ਲੱਤਾਂ ਨੂੰ ਇਕੱਠੀਆਂ ਕਰਕੇ, ਸਿਰ 'ਤੇ ਦੁਪੱਟਾ ਲੈ ਕੇ ਤਮੀਜ਼ ਦੇ ਨਾਲ ਬੈਠਣਾ। ਵੀ ਤੁਸੀਂ 4 ਲੋਕਾਂ 'ਚ ਬੈਠਣਾ ਹੋਵੇ ਤੇ ਉਹ ਉੱਠਣ ਬਹਿਣ ਦੇ ਤਰੀਕੇ ਹੁੰਦੇ ਸਨ, ਇਸ ਤਰ੍ਹਾਂ ਨਹੀਂ ਹੁੰਦਾ ਸੀ। ਲੇਕਿਨ ਅੱਜ ਕੱਲ੍ਹ ਤਾਂ ਮਾਹੌਲ ਬਹੁਤ ਚੰਗਾ ਹੋ ਗਿਆ, ਮੈਂ ਤਾਂ ਕਹਿੰਦੀ ਬੜਾ ਚੰਗਾ ਮਾਹੌਲ ਹੈ। ਤੁਸੀਂ ਆਪਣੇ ਰਿਸ਼ਤੇਦਾਰ ਨਾਲ ਬੈਠਦੇ ਹੋ, ਬੱਚੇ ਬੜੇ ਫਰੀ ਨੇ ਅੱਜ ਕੱਲ੍ਹ ਇੱਕ ਦੂਸਰੇ ਦੇ ਨਾਲ। ਜੇ ਮੇਰੀਆਂ ਭਾਣਜੀਆਂ ਮੇਰੇ ਨਾਲ ਬੜੀ ਫਰੀ ਨੇ, ਅਸੀਂ ਭਤੀਜਿਆਂ ਵੱਲ ਜਾਵਾਂ ਤੇ ਉਹ ਸਾਰੇ ਆਪਸ 'ਚ ਅਸੀਂ ਗੱਪਸ਼ਪ ਕਰਦੇ ਹਾਂ। ਅੱਜ ਕੱਲ੍ਹ ਤਾਂ ਬੜਾ ਅੱਛਾ ਮਾਹੌਲ ਹੈ, ਲੇਕਿਨ ਰਿਸ਼ਤਿਆਂ ਦਾ ਇਹਤਰਾਮ ਕਰਨਾ ਚਾਹੀਦਾ। ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਵੇ ਕਿ ਮੈਂ ਪਹਿਲੇ ਵੀ ਸ਼ਾਇਦ ਇੱਕ ਦਿਨ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਇੱਕ ਤਾਂ ਪਹਿਲੀ ਗੱਲ ਆ ਗਈ, ਹਰ ਰਿਸ਼ਤਾ ਆਂਟੀ ਤੇ ਅੰਕਲ, ਤਾਂ ਬਸ ਗੱਲ ਮੁੱਕ ਗਈ। ਇਹ ਕੀ ਗੱਲ ਹੋਈ ਬਈ, ਆਂਟੀ ਅੰਕਲ ਨਾ ਕਹੋ, ਅਗਰ ਤੁਹਾਡੀ ਖਾਲਾ ਵੇ ਨਾ ਤੁਸੀਂ ਖਾਲਾ ਕਹੋ, ਕਿੰਨਾ ਪਿਆਰਾ ਲੱਗਦਾ। ਪਹਿਲੇ ਜ਼ਮਾਨੇ 'ਚ ਮਾਸੀ ਕਹਿੰਦੇ ਹੁੰਦੇ ਸਨ ਤੇ ਉਸ ਤੋਂ ਬਾਅਦ ਫਿਰ ਚਲੋ ਖਾਲਾ ਕਹਿੰਦੇ ਸਨ, ਖਾਲਾ ਦਾ ਲਫ਼ਜ਼ ਕਹਿ ਲਓ ਤੁਸੀਂ। ਲੇਕਿਨ ਆਂਟੀ ਵਿੱਚ ਤਾਂ ਆਂਟੀ ਹੁਣ ਹਰ ਇੱਕ ਕੋਈ ਤੁਹਾਡਾ ਕੋਈ ਮਿਲਣ ਜੁਲਣ ਵਾਲਾ ਹੈ ਉਹ ਵੀ ਆਂਟੀ ਹੈ, ਤੇ ਤੁਹਾਡੀ ਖਾਲਾ ਵੀ ਜਿਹੜੀ ਹੈ ਉਹ ਵੀ ਆਂਟੀ ਹੈ। ਪਤਾ ਹੀ ਨਹੀਂ ਕਿ ਕੌਣ ਤੁਹਾਡਾ ਪੜੋਸੀ ਹੈ, ਕੌਣ ਤੁਹਾਡਾ ਕੀ, ਤਾਂ ਉਹ ਇੱਕ ਰਿਸ਼ਤੇ ਦੇ ਨਾਲ ਪੁਕਾਰੋ। ਮੈਨੂੰ ਤਾਂ ਬੜਾ ਚੰਗਾ ਲੱਗਦਾ ਵੀ ਇਹ ਚੀਜ਼ਾਂ। ਫਿਰ ਖਾਲਾ ਕਹਿਣਾ, ਫਿਰ ਫੁੱਫੋ ਕਹਿਣਾ। ਅਸੀਂ ਹਮੇਸ਼ਾ ਆਪਣੀ ਫੁੱਫੀਆਂ ਨੂੰ ਫੁੱਫੋ ਹੀ ਕਿਹਾ, ਫੁੱਫੋ ਜੀ। ਤੇ ਸਾਡੀ ਵੱਡੀ ਫੁੱਫੋ ਸਾਡੇ ਨਾਲ ਰਹਿੰਦੇ ਸਨ, ਇੱਕ ਛੋਟੀ ਫੁੱਫੋ ਸੀ, ਫੁੱਫੋ ਜੀ। ਫੁੱਫੋ ਦਾ ਲਫ਼ਜ਼ ਜਿਹੜਾ ਬੜਾ ਪਿਆਰਾ ਲੱਗਦਾ ਵੇ, ਔਰ ਬੜੀਆਂ ਮੁਹੱਬਤਾਂ। ਅੱਜ ਕੱਲ੍ਹ ਮੈਂ ਦੇਖਦੀ ਹਾਂ ਰੀਲਸ ਦੇ ਹਵਾਲੇ ਦੇ ਨਾਲ ਫੁੱਫੀ ਨੂੰ ਇੰਨਾ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂਦਾ ਕਿ ਫੁੱਫੀ ਜਿਵੇਂ ਦੁਨੀਆ ਦੀ ਕੋਈ ਸਭ ਤੋਂ ਭੈੜੀ ਚੀਜ਼ ਹੈ, ਉਹ ਸਭ ਤੋਂ ਭੈੜੀ ਜਿਹੜਾ ਰਿਸ਼ਤਾ ਵੇ ਉਹ ਫੁੱਫੀ ਦਾ ਵੇ। ਕਿ ਇੰਨਾ ਸ਼ਾਇਦ ਸੱਸ ਨੂੰਹ ਦਾ ਵੀ ਰਿਸ਼ਤਾ ਭੈੜਾ ਨਹੀਂ ਜਿੰਨਾ ਫੁੱਫੀ ਦਾ ਰਿਸ਼ਤਾ ਵੇ। ਇੰਨਾ ਤਜ਼ੀਕ ਬਣਾਇਆ ਜਾਂਦਾ ਰੀਲਸ ਵਿੱਚ, ਮੈਨੂੰ ਬੜਾ ਦੁੱਖ ਲੱਗਦਾ ਵੇ ਕਿ ਰੀਲ ਬਣਾਉਣ ਵਾਲੇ ਸੋਚਦੇ ਨਹੀਂ ਨੇ ਕਿ ਅਸੀਂ ਰਿਸ਼ਤਿਆਂ ਨੂੰ ਕਿੰਨਾ ਵਿਗਾੜ ਪੈਦਾ ਕਰ ਰਹੇ, ਕਿੰਨਾ ਬੱਚਿਆਂ ਦੇ ਜ਼ਿਹਨਾਂ ਨੂੰ ਖਰਾਬ ਕਰਨੇ ਪਏ ਆ। ਕਿ ਰਿਸ਼ਤੇ ਜਿਹੜੇ ਨੇ ਉਹ ਬੜੇ ਕੀਮਤੀ ਹੁੰਦੇ ਨੇ ਔਰ ਤੁਸੀਂ ਉਹਨਾਂ ਨੂੰ ਐਸਾ ਇੱਕ ਉਹਦੀ ਨਜ਼ਰ ਕਰ ਰਹੇ ਹੋ। ਲੇਕਿਨ ਬੜਾ ਦੁੱਖ ਹੁੰਦਾ ਵੀ ਕਿ ਅਸੀਂ ਹੁਰਦਾਰੀ ਕਿਸੇ ਨੂੰ ਮਨਾ ਤਾਂ ਨਹੀਂ ਕਰ ਸਕਦੇ ਹਾਂ। ਲੋਕ ਆਪਣੇ ਵੱਲੋਂ ਮਿਜ਼ਾਹ ਪੈਦਾ ਕਰਦੇ ਨੇ, ਲੋਕ ਆਪਣੇ ਵੱਲੋਂ ਉਹਦੇ 'ਚ ਕੋਈ ਜਿੱਦਤ ਸ਼ਬਦ ਲੈ ਕੇ ਆਉਂਦੇ ਨੇ, ਲੇਕਿਨ ਉਹ ਮਿਜ਼ਾਹ ਨਹੀਂ ਹੁੰਦਾ, ਜਿੱਦਤ ਨਹੀਂ ਹੁੰਦੀ, ਉਹ ਹੁੰਦਾ ਸਿਰਫ ਨਿਰਾ ਸਿਆਪਾ। ਤੇ ਉਹ ਕੀ ਕਹਿੰਦੇ ਰਿਸ਼ਤਿਆਂ ਨੂੰ ਤਕਸੀਮ ਕਰ ਰਹੇ ਨੇ, ਲੋਕਾਂ ਦੇ ਜ਼ਹਿਨ ਬੱਚਿਆਂ ਦੇ ਖਰਾਬ ਕੀਤੇ ਜਾ ਰਹੇ ਨੇ। ਤੇ ਮੈਨੂੰ ਤਾਂ ਬਹੁਤ ਬੁਰਾ ਲੱਗਦਾ ਵੇ ਕਿ ਹਰ ਰਿਸ਼ਤੇ ਦਾ ਇਹਤਰਾਮ ਕਰੋ। ਤੁਹਾਡੀ ਸਸੁਰਾਲ 'ਚ ਜਾਂਦੇ ਹੋ, ਉੱਥੇ ਤੁਹਾਡੀ ਕੋਈ ਦਰਾਨੀ ਹੁੰਦੀ ਹੈ, ਕੋਈ ਜੇਠਾਨੀ ਹੁੰਦੀ ਹੈ, ਆਪਸ ਸੱਸ ਨੂੰ ਦੇਵਰ ਕੀ ਕਹਿੰਦੇ ਨੇ ਨੰਦ ਭਾਵਜ, ਦੇਵਰ ਭਾਬੀ। ਤੇ ਮੈਂ ਖੁਦ ਮੇਰਾ ਯਕੀਨ ਮੰਨੋ ਕਿ ਮੇਰੇ ਦੇਵਰ ਨੇ ਅੱਲਾਹ ਤਾਲਾ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ ਉਹਨਾਂ ਨੂੰ, ਕਿ ਮੇਰੇ ਉਹਨਾਂ ਨਾਲ ਬੜਾ ਦੋਸਤਾਨਾ ਇੱਕ ਤਾਲੁਕ ਹੈ। ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਅਸੀਂ ਮਜ਼ਾਕ ਵੀ ਕਰ ਲੈਂਦੇ ਹਾਂ, ਬਲਕਿ ਉਹ ਮੈਨੂੰ ਬਹੁਤ ਮਜ਼ਾਕ ਕਰਦਾ ਹੋਵੇ। ਸਾਡਾ ਇੰਨਾ ਅੱਛਾ ਰਿਸ਼ਤਾ ਹੋਵੇ ਨਾ ਕਿ ਮੈਨੂੰ ਮਜ਼ਾ ਆਉਂਦਾ, ਮਜ਼ਾਕ ਵੀ ਕਰ ਦਿੰਦਾ, ਮੈਂ ਅੱਗੋਂ ਹੱਸ ਪੈਂਦੀ ਹਾਂ। ਅਤੇ ਚਲੋ ਜੀ, ਉਹ ਇੰਨਾ ਚੰਗਾ ਲੱਗਦਾ ਵੇ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਪਿਆਰ ਮੁਹੱਬਤ ਨਾਲ ਰਹਿੰਦੇ ਹੋ, ਅਤੇ ਬੜਾ ਅੱਛਾ ਤਾਲੁਕ ਤੁਹਾਡਾ ਕਾਇਮ ਹੁੰਦਾ ਵੇ। ਅਤੇ ਇਸ ਤਰ੍ਹਾਂ ਜਿਹੜਾ ਰਿਸ਼ਤਿਆਂ ਦਾ ਇਹਤਰਾਮ ਤਾਂ ਖੈਰ ਕਰਨਾ ਹੀ ਚਾਹੀਦਾ, ਪਰ ਹੁਣ ਲੋਕ ਨਹੀਂ ਕਰਦੇ ਨੇ। तो भी की करिए, हुण असीं की करिए, असीं किन्नियां लोकां नूं टिक कर सकते हैं। तो नसीमा डार ने क्या सलाम, अच्छी बातें की आपने, सारे रिश्ते ही खूबसूरत हैं। इस एक मैं ही सबसे गाइड कर सकती है, स्टेबल। अच्छा, एक माँ ही गाइड कर सकती है। उन्होंने क्या कि एक सारे रिश्ते चंगे ने पर एक माँ ही गाइड कर सकती है। बिल्कुल सही गल किया कि ज़्यादातर नसीमा की गल बिल्कुल ठीक है कि बच्चे नूं घर तो फिर एक मिलता है ना कि अटैचमेंट जी नज़र आती है कि भी साढ़े रुझान किस तरफ है। बच्चे नूं कुछ रिश्तियां वालों बच्चों नूं किया जाता है, कुछ रिश्तियां वालों बच्चों नूं कहा जाता है मिलो, तो भी बच्चे घर तो ही ज़्यादातर चीज़ां फिर सीख लेंदे ने। और अजकल ये चीज़ां बहुत ने, पहले नायाब ज़माने चीज़ां बहुत घट सन, अजकल बहुत ज़्यादा ने। तो वाकई एक माँ जी है ना
ਉਹ ਆਪਣੇ ਬੱਚਿਆਂ ਕੋਲੋਂ ਰਿਸ਼ਤਿਆਂ ਦਾ ਇਹਤਰਾਮ ਵੀ ਕਰਾ ਸਕਦੀ ਹੈ, ਉਹਨਾਂ ਨੂੰ ਦੱਸ ਸਕਦੀ ਹੈ, ਉਹਨਾਂ ਨੂੰ ਇੱਕ ਅੱਛਾ ਇਨਸਾਨ ਬਣਾ ਸਕਦੀ। ਇਸ ਤੋਂ ਕਿ ਤੁਸੀਂ ਦੇਖੋ ਅੱਛੀ ਗੱਲ ਹਮੇਸ਼ਾ ਆਪਣੇ ਬੱਚੇ ਨੂੰ ਦੱਸੋ, ਨੈਗੇਟਿਵ ਉਹਦੇ ਜ਼ਿਹਨ 'ਚ ਗੱਲਾਂ ਨਾ ਪਾਓ। ਜਿੰਨਾ ਤੁਸੀਂ ਪਾਓਗੇ ਨਾ ਉਹ ਗਲਤ ਜ਼ਿਹਨ 'ਚ ਉਹਦੀ ਗੱਲਾਂ ਆਉਂਦੀਆਂ ਜਾਣਗੀਆਂ, ਫਿਰ ਉਹ ਕਦੀ ਵੀ ਉਹ ਰਿਸ਼ਤਿਆਂ ਦਾ ਇਹਤਰਾਮ ਨਹੀਂ ਹੋਏਗਾ। ਇਹ ਤਾਂ ਬਾਕੀ ਸਹੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ ਵਿਚਾਰੀਆਂ, ਉਹ ਤਾਂ ਹਰ ਰਿਸ਼ਤੇ ਬਈ ਕੋਈ ਗੱਲ ਨਹੀਂ, ਮਿਲੋ ਮਿਲੋ। ਮੈਂ ਤਾਂ ਪਹਿਲੇ ਵੀ ਇੱਕ ਦਫਾ ਜ਼ਿਕਰ ਕੀਤਾ ਸੀ ਕਿ ਜੋ ਸ਼ਾਦੀ ਹੁੰਦੀ ਸੀ ਉਦੋਂ ਰਿਸ਼ਤੇਦਾਰਾਂ ਨੂੰ ਮਨਾ ਕੇ ਲੈ ਕੇ ਆਇਆ ਜਾਂਦਾ ਸੀ। ਖਾਸ ਇੱਕ ਹੁੰਦਾ ਸੀ ਕਿ ਬਈ ਸਾਡਾ ਨਾਰਾਜ਼ ਰਿਸ਼ਤੇਦਾਰ ਹੈ, ਅਸੀਂ ਕਿਸ ਤਰ੍ਹਾਂ ਚਲੇ ਜਾਈਏ ਵਿਆਹਣ ਵਾਸਤੇ, ਮੁੰਡਾ ਸਾਡੇ ਮਜ਼ਾ ਹੀ ਨਹੀਂ ਆਉਣਾ। ਉਹ ਕਿਸੇ ਵਜ੍ਹਾ ਨਾਲ ਨਾਰਾਜ਼ਗੀ ਹੋ ਜਾਂਦੀ ਸੀ। ਸ਼ਾਦੀ ਦੀ ਡੇਟ ਫਿਕਸ ਹੁੰਦੇ ਹੀ, ਮੈਂ ਜਿੱਦਣ ਸ਼ਾਦੀ ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਨਾ, ਤੇ ਇਹ ਮੌਜ਼ੂ ਵੀ ਲਿਆਵਾਂਗੇ ਵਿੱਚ। ਤਾਂ ਨਾਰਾਜ਼ ਰਿਸ਼ਤੇਦਾਰਾਂ ਨੂੰ ਮਨਾਉਣ ਦਾ ਇੱਕ ਫਿਰ ਮੁਹਿੰਮ ਸ਼ੁਰੂ ਹੁੰਦੀ ਸੀ ਕਿ ਪਹਿਲੇ ਸਾਰਿਆਂ ਨੂੰ ਮਨਾਓ ਬਈ ਅਸੀਂ ਸੱਜਣਾ ਹੀ ਨਹੀਂ ਆਪਣੇ ਰਿਸ਼ਤੇਦਾਰਾਂ ਤੋਂ ਬਗੈਰ। ਔਰ ਤੁਸੀਂ ਦੇਖੋ ਵਾਕਈ ਤੁਸੀਂ ਵੈਸੇ ਅੱਜ ਕੱਲ੍ਹ ਇਹ ਹੋ ਗਿਆ ਕਿ ਲੋਕ ਚਾਹੁੰਦੇ ਨੇ ਛੋਟੀ ਫੈਮਿਲੀ ਹੋਵੇ, ਮੁੰਡਾ ਬਸ ਕੱਲਾ ਕੱਲਾ ਹੋਵੇ ਜਾਂ ਇੱਕ ਅੱਧ ਹੋਵੇ, ਭੈਣ, ਮਤਲਬ ਬਹੁਤ ਛੋਟੀ ਫੈਮਿਲੀ 'ਚ ਲੋਕ ਕਰਨਾ ਚਾਹੁੰਦੇ ਨੇ ਆਪਣੀ ਬੱਚੀ ਦੀ ਸ਼ਾਦੀ ਕਿ ਉਹ ਕੋਈ ਜ਼ਿਆਦਾ ਝੰਜਟ ਸਸੁਰਾਲ ਦੇ ਨਾ ਹੋਣ। ਅਤੇ ਉਸ ਵੇਲੇ ਤਾਂ ਫੈਮਿਲੀ ਛੋਟੀ ਦੇਖੀ ਜਾਂਦੀ ਹੈ, ਲੇਕਿਨ ਜਦੋਂ ਬਰਾਤ ਜਾਂਦੀ ਹੈ ਉਦੋਂ ਸਭ ਤੋਂ ਪਹਿਲੇ ਲੋਕ ਪੁੱਛਦੇ ਨੇ ਵੀ ਮਾਮਾ ਕੌਣ ਹੈ, ਚਾਚਾ ਕੌਣ ਹੈ, ਇਹ ਕਿਹਨਾਂ ਦਾ ਮੁੰਡਾ ਹੈ, ਮਾਂ ਪਿਓ ਕੌਣ ਨੇ, ਭੈਣਾਂ ਕਿੰਨੀਆਂ ਨੇ, ਹਰ ਕੋਈ ਇਹੀ ਪੁੱਛ ਰਿਹਾ ਹੁੰਦਾ ਹਾਲ ਵਿੱਚ। ਉਦੋਂ ਫਿਰ ਤੁਸੀਂ ਰਿਸ਼ਤੇਦਾਰਾਂ ਨਾਲ ਜਾਂਦੇ ਹੋ, ਉਹੀ ਰਿਸ਼ਤੇਦਾਰ ਤੁਹਾਡੀ ਇੱਜ਼ਤ ਵੰਡਦੇ ਨੇ ਕਿ ਵੀ ਇਹ ਮਾਮਾ, ਚਾਚੇ, ਮਾਸੀਆਂ, ਫੁੱਫੀਆਂ ਸਭ ਆਈਆਂ ਨੇ ਵਿਆਹਣ ਵਾਸਤੇ, ਇਹ ਕਜ਼ਨਸ ਆਏ ਨੇ। ਜਿੰਨੇ ਤੁਹਾਡੇ ਆਪਣੇ ਲੋਕ ਉਸ 'ਚ ਸ਼ਾਮਿਲ ਹੁੰਦੇ ਨੇ ਉਨੀ ਤੁਹਾਡੀ ਸ਼ਾਨ ਵੱਧਦੀ। ਅਤੇ ਜਿਸ ਬਰਾਤ 'ਚ ਤੁਸੀਂ ਦੇਖ ਲਓ ਕਿ ਆਪਣੇ ਘੱਟ ਹੋਣਗੇ, ਉੱਥੇ ਹੀ ਫਿਰ ਲੋਕ ਉਹਨਾਂ ਨੂੰ ਤਨਕੀਦ ਕਰਨ ਲੱਗ ਪੈਂਦੇ ਨੇ ਕਿ ਵੀ ਆਪਣਾ ਤਾਂ ਇਹਨਾਂ ਦਾ ਕੋਈ ਆਇਆ ਹੀ ਨਹੀਂ, ਮੈਨੂੰ ਲੱਗਦਾ ਕਿ ਇਹਨਾਂ ਦੀ ਕਿਸੇ ਨਾਲ ਚੰਗੀ ਸਲਾਮ ਦੁਆ ਹੈ ਹੀ ਨਹੀਂ ਹੈ, ਕਿ ਇਹ ਕਿਸ ਆਪਣੇ ਨੂੰ ਤਾਂ ਕਿਸੇ ਨੂੰ ਲੈ ਕੇ ਹੀ ਨਹੀਂ ਆਏ, ਇਹ ਤਾਂ ਦੂਜੇ ਲੋਕਾਂ ਨੂੰ ਵੀ ਇਕੱਠਾ ਕਰਕੇ ਲੈ ਆਏ ਨੇ। ਅਤੇ ਉੱਥੇ ਹੀ ਔਰਤਾਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਇਹ ਹੀ ਹੈ ਕਿ ਇਨਸਾਨ ਸੱਜਦਾ ਹਮੇਸ਼ਾ ਆਪਣੇ ਰਿਸ਼ਤਿਆਂ ਦੇ ਨਾਲ ਹੈ। ਤੁਸੀਂ ਕੋਈ ਸ਼ਾਦੀ ਦੀ ਤਕਰੀਬ ਹੋਵੇ, ਤੁਹਾਡੇ 'ਤੇ ਕੋਈ ਗਮ ਆ ਜਾਵੇ, ਕੁਛ ਹੋ ਜਾਵੇ, ਰਿਸ਼ਤੇ ਹਰ ਜਗ੍ਹਾ ਜਿਹੜੇ ਨਾ ਅਹਿਮੀਅਤ ਰੱਖਦੇ ਨੇ। ਅਤੇ ਹਰ ਇੱਕ ਨੂੰ ਬਈ ਅਹਿਮੀਅਤ ਦੇਵੋ, ਹਰ ਇੱਕ ਨੂੰ ਹੈ ਕਿ ਇਹ ਜ਼ਿਹਨ ਦੀ ਇੱਕ ਗੱਲ ਹੁੰਦੀ ਹੈ ਕਿ ਇਹ ਮੇਰੇ ਸਸੁਰਾਲੀ ਰਿਸ਼ਤੇਦਾਰ ਨੇ, ਇਹ ਭੈੜੇ ਨੇ, ਇਹ ਬਸ ਇਹ ਮੇਰੇ ਆਪਣੇ ਨੇ, ਇਹ ਚੰਗੇ ਨੇ। ਇਸ ਚੀਜ਼ ਤੋਂ ਥੋੜ੍ਹਾ ਜਿਹਾ ਆਪਣੇ ਜ਼ਿਹਨ 'ਚੋਂ ਕੱਢਣਾ ਚਾਹੀਦਾ ਹੈ। ਸਸੁਰਾਲੀ ਰਿਸ਼ਤੇਦਾਰ ਵੀ ਉਨੇ ਹੀ ਚੰਗੇ ਹੁੰਦੇ ਨੇ ਜਿਹਨੇ ਤੁਹਾਡੇ ਆਪਣੇ ਨੇ, ਉਹਨਾਂ ਨਾਲ ਵੀ ਤੁਹਾਡਾ ਅੱਛਾ ਤਾਲੁਕ ਕਾਇਮ ਹੋ ਸਕਦਾ ਵੇ। ਅੱਲਾ ਦਾ ਸ਼ੁਕਰ ਹੈ, ਅਲਹਮਦੁਲਿਲਾ। ਮੈਂ ਆਪਣੀ ਕੋਈ ਤਾਰੀਫ ਨਹੀਂ ਕਰ ਰਹੀ ਹਾਂ, ਲੇਕਿਨ ਮੇਰੇ ਤਾਂ ਸਸੁਰਾਲੀ ਰਿਸ਼ਤੇਦਾਰ ਮੈਨੂੰ ਬੜੇ ਚੰਗੇ ਲੱਗਦੇ ਨੇ। ਮੈਨੂੰ ਕੀ ਕਹਿੰਦੇ, ਆਪਣੇ ਦੇਵਰ ਵੱਲ ਵੀ ਜਾਂਦੀ ਹਾਂ, ਮਿਲਨੇ ਹਾਂ, ਗੱਪਸ਼ਪ ਕਰਨੇ ਹਾਂ, ਚਾਹੇ ਘੱਟ ਮਿਲਣਾ ਹੁੰਦਾ, ਪਰ ਜਦੋਂ ਅਸੀਂ ਮਿਲਨੇ ਹਾਂ ਉਦੋਂ ਬੜੇ ਅੱਛੇ ਤਰੀਕੇ ਨਾਲ ਮਿਲਨੇ ਹਾਂ। ਮੇਰੇ ਇਸ਼ਫਾਕ ਦੇ ਨਾਲ ਮੇਰੀ ਇੰਨੀ ਦੋਸਤੀ ਹੈ, ਉਹਨਾਂ ਦੇ ਬੱਚਿਆਂ ਦੇ ਨਾਲ ਮੇਰੀ ਇੰਨੀ ਦੋਸਤੀ ਹੈ, ਉਹਨਾਂ ਦੀ ਮਿਸਿਸ ਦੇ ਨਾਲ ਮੇਰੀ ਬੜੀ ਦੋਸਤੀ ਹੈ। ਅਸੀਂ ਇਕੱਠੇ ਬੈਠਣੇ ਹਾਂ, ਉੱਠਣੇ ਹਾਂ, ਜਾਂਦੇ ਹਾਂ, ਅਤੇ ਉਹ ਮੈਨੂੰ ਬੜਾ ਚੰਗਾ ਲੱਗਦਾ ਵੀ। ਅਤੇ ਇਹ ਵੀ ਕਿ ਇਹ ਤਾਂ ਸਿਰਫ ਜ਼ਿਹਨ ਦੀ ਗੱਲ ਹੁੰਦੀ ਹੈ ਕਿ ਤੁਸੀਂ ਕੀ ਕਹਿੰਦੇ ਨੇ ਉਹ ਆਪਣੇ ਜ਼ਿਹਨ ਨੂੰ ਕਿਸ ਤਰ੍ਹਾਂ ਕਰਦੇ ਹੋ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਵੀ ਮੈਨੂੰ ਖੁੱਲ੍ਹੀ ਛੁੱਟੀ ਅੱਜ ਤੀਕਰ ਨਹੀਂ ਦਿੱਤੀ ਗਈ। ਬਹੁਤ ਕੰਟਰੋਲ ਇਜਾਜ਼ਤ ਮਿਲਦੀ ਸੀ, ਅਵਾਰਾਗਰਦੀ ਤੇ ਮੁਮਕਿਨ ਹੀ ਨਹੀਂ ਸੀ। ਹਮੇਸ਼ਾ ਸੁਪਰਵਾਈਜ਼ਡ ਇਜਾਜ਼ਤ ਮਿਲੀ। ਇੱਕੋ ਇੱਕ ਮੁੰਡਾ ਹੋਣ ਦਾ ਜ਼ਿਆਦਾ ਖਿਆਲ ਕੀਤਾ ਜਾਂਦਾ ਵੇ। ਤੇ ਬਈ ਇੱਕੋ ਇੱਕ ਮੁੰਡੇ ਦਾ ਦਰਦ ਮੈਂ ਸਮਝਦੀ ਹਾਂ ਕਿ ਜਦੋਂ ਇੱਕੋ ਇੱਕ ਮੁੰਡੇ ਦੇ ਬਈ ਜਿਹੜੇ ਮਸਾਇਲ ਹੁੰਦੇ ਨੇ ਨਾ ਸ਼ਬੀਰ ਹੁਸੈਨ ਸਾਹਿਬ, ਉਹ ਵੀ ਬੜੇ ਮੈਨੂੰ ਪਤਾ ਨੇ ਕਿ ਸਾਡੀ ਆਪਣੀ ਫੈਮਿਲੀ 'ਚ ਵੈਸੇ 3-4 ਵਾਕਿਆਤ ਹੈਗੇ ਨੇ ਕਿ ਉਹ ਇੱਕੋ ਇੱਕ ਮੁੰਡਾ ਵੇ ਬਈ, ਉਹ ਵਿਚਾਰਾ ਮੁੰਡਾ ਜਿਹੜਾ ਹਿਸਾਰ ਵਿੱਚ ਹੀ ਰਹਿੰਦਾ ਵੇ, ਕਿਤੇ ਇੱਧਰ ਉੱਧਰ ਨਹੀਂ ਜਾ ਸਕਦਾ। ਉਹ ਬੜਾ ਮੇਰੀ ਜਿਹੜੀ ਅਮਰੀਕਾ ਸਿਸਟਰ ਰਹਿੰਦੇ ਨੇ, ਉਹਨਾਂ ਦਾ ਵੀ ਇੱਕ ਹੀ ਬੇਟਾ ਹੈ, ਉਹ ਵੀ ਸਾਰਾ ਦਿਨ ਫੂਕਾਂ ਮਾਰਦੀ ਏ, ਇਹਦੇ ਇੱਥੇ ਚੱਲਿਆ ਉੱਥੇ ਚੱਲਿਆ। ਉਹ ਜਿਵੇਂ ਮਾਵਾਂ ਦੇ ਦਿਲ ਹੁੰਦੇ ਨੇ, ਉਹ ਵੀ ਬਸ 1 ਮਿੰਟ ਉਹ ਘਰ ਨਾ ਆਵੇ ਤਾਂ ਬਸ ਵੀ ਫੋਨ ਤੇ ਫੋਨ, ਫੋਨ ਤੇ ਫੋਨ, ਦੇ ਤੇਰੇ ਦੀ ਫੋਨ, ਪਰੇਸ਼ਾਨ ਹੋ ਜਾਂਦੀ। ਇਸੇ ਤਰ੍ਹਾਂ ਐਸਨ ਜਿਹਦੀ ਸ਼ਾਦੀ 'ਤੇ ਹੁਣ ਅਸੀਂ ਦਸੰਬਰ 'ਚ ਜਾਣਾ ਹੋਵੇ, ਮੇਰਾ ਭਾਂਜਾ ਉਹ ਵੀ ਇਕਲੌਤਾ ਵੇ, ਉਹਦੀ ਮਾਂ ਵੀ ਬਸ ਬਈ ਇੱਧਰ ਤੋਂ ਇੱਧਰ ਨਾ ਹੋਵੇ ਅਤੇ ਇੱਧਰ ਤੋਂ ਉੱਧਰ ਨਾ ਹੋਵੇ, ਅਤੇ ਬਸ ਬਚਪਨ ਤੋਂ ਅਸੀਂ ਇਹ ਦੇਖਦੇ ਆ ਰਹੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਮੇਰਾ ਆਪਣਾ ਭਰਾ, ਉਹ ਵੀ ਜੀ ਇਸ ਤਰ੍ਹਾਂ ਹੀ ਕਿ ਉਹ ਵੀ ਇਕੱਲਾ ਸੀ, ਅਤੇ ਸਾਡੀ ਮਾਂ ਸੀ, ਸਾਰੀ ਜ਼ਿੰਦਗੀ ਆਪਣੀ ਮਾਂ ਨੂੰ ਦੇਖਦੇ ਰਹੇ ਕਿ ਇੱਧਰ ਨਾ ਚੱਲ ਜਾਵੇ, ਇਹ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਉਹ ਇਕੱਲਾ ਬੰਦਾ ਜਿਹੜਾ ਹੁੰਦਾ ਨਾ, ਉਹਦੇ ਬੜੇ ਦੁੱਖ ਹੁੰਦੇ ਜੇ ਬਈ ਇਕਲੌਤੇ ਮੁੰਡੇ ਦੇ ਵਿੱਚ ਕੋਈ ਦਿਲ ਫੋਰ ਕੇ ਦੇਖੋ ਨਾ, ਉਹਨੂੰ ਕਿਤੇ ਇੱਧਰ ਉੱਧਰ ਹਿੱਲਣ ਨਹੀਂ ਦਿੰਦੀਆਂ ਮਾਵਾਂ, ਇੰਨੀਆਂ ਵਹਿਮਣ ਹੋ ਜਾਂਦੀਆਂ ਨੇ। ਜਦੋਂ ਇੱਕ ਇੱਕ ਬੇਟਾ ਹੁੰਦਾ ਨਾ, ਉਹ ਬੜੇ ਵਹਿਮੀ ਹੋ ਜਾਂਦੇ ਨੇ। ਅੱਗੋਂ ਮੇਰਾ ਭਤੀਜਾ ਵੀ ਇੱਕ ਕੇ ਉਹ ਇਸ ਤਰ੍ਹਾਂ ਕਰਕੇ ਨਾ, ਉਹ ਸਾਡੇ ਤੇ ਅਸੀਂ ਤਾਂ ਆਪ ਘਿਰੇ ਪਏ ਇਹਨਾਂ ਲੋਕ ਇਸ ਤਰ੍ਹਾਂ ਦੀ ਕੈਟਾਗਰੀ ਵਿੱਚ ਕਿ ਇੱਕ 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 ਉਹ ਜੇ ਸਾਡੇ ਤੇ ਕਹਾਣੀ ਪੂਰੀ। ਮੈਨੂੰ ਐਸਾ ਲੱਗਿਆ ਤੁਸੀਂ ਆਪਣੀ ਕਹਾਣੀ ਨਹੀਂ, ਸਾਡੇ ਆਪਣੀ ਕਹਾਣੀ ਲਿਖ ਦਿੱਤੀ ਕਿ ਮੇਰੇ ਵੀ ਸਿਸਟਰ ਜਦੋਂ
ਛੋਟਾ ਹੁੰਦਾ ਸੀ ਐਸਾ ਨੂੰ ਕਿਤੇ ਨਹੀਂ ਜਾਣ ਦਿੰਦੀ ਸੀ। ਮੈਂ ਉਹਨੂੰ ਕਹਿਣਾ ਜਾਣ ਦੇ, ਮੁੰਡਾ ਵੇ, ਇਹਨੂੰ ਬਾਹਰ ਨਿਕਲਣ ਦੇ। ਉਹ ਕਹਿੰਦੀ ਦੀ ਬਾਜੀ ਮੈਨੂੰ ਬੜਾ ਡਰ ਲੱਗਦਾ ਵੀ ਬਈ ਇਹਨੂੰ ਕੁਝ ਹੋ ਨਾ ਜਾਏ, ਕਿਤੇ ਡਿੱਗ ਨਾ ਪਵੇ, ਕੋਈ ਮੋਟਰਸਾਈਕਲ ਤੋਂ ਡਿੱਗ ਪਵੇ, ਕਿਤੇ ਟੱਕਰ ਨਾ ਲੱਗ ਜਾਵੇ, ਕੁਛ ਨਾ ਹੋ ਜਾਵੇ, ਕਿਤੇ ਗਵਾ, ਬਸ ਵੀ ਉਹ ਵਹਿਮ ਰਹਿੰਦੇ ਸਨ। ਤੇ ਉਹ ਇਕੱਲੇ ਮੁੰਡੇ ਦੇ ਬੜੇ, ਔਰ ਹਲੇ ਤੱਕ ਨਹੀਂ, ਹਲੇ ਵੀ ਦੁਬਈ ਜੌਬ ਕਰਦਾ ਹੈ, ਜੋ ਵਾਪਸ ਆ ਜਾਂਦਾ ਹੈ ਤੇ ਉਹ 2-4 ਦਿਨ ਲਈ ਆਂਦਾ ਵੇ, ਬਸ ਉਹਦੀ ਮਾਂ ਨੂੰ ਉਹਦੀ ਫਿਕਰ ਪਈ ਹੁੰਦੀ ਹੈ ਕਿ ਗਿਆ ਵੇ ਤੇ ਵਾਪਸ ਕਿਉਂ ਨਹੀਂ ਆਇਆ। ਮੈਨੂੰ ਹਾਲਾਤ ਤੋਂ ਡਰ ਲੱਗਦਾ। ਮੈਨੂੰ ਇਹ ਸਭ ਮਾਵਾਂ ਦੇ ਦਿਲ ਫਿਰ ਬੜੇ ਛੋਟੇ ਹੋ ਜਾਂਦੇ ਨੇ। ਤੇ ਇਹ ਤਾਂ ਵਾਕਈ ਤੁਸੀਂ ਗੱਲ ਠੀਕ ਕਹੀਏ ਕਿ ਕੱਲਾ ਮੁੰਡਾ ਜਿਹੜਾ ਹੁੰਦਾ ਵੇ ਨਾ, ਉਹਦਾ ਜ਼ਿਆਦਾ ਖਿਆਲ ਕੀਤਾ ਜਾਂਦਾ ਵੇ। ਤੇ ਇੱਕ ਹੋਰ ਆਏ ਨੇ ਨਵੇਂ, ਇਹਨਾਂ ਨੇ ਕੁਆਇਡੀ ਤੋਂ ਕੀਤਾ ਨਾਈਸ ਸ਼ੇਅਰਿੰਗ, ਬਿਊਟੀਫੁਲ ਵਿਊ, ਬਿਊਟੀਫੁਲ ਵਰਡਸ ਤੇ ਬੈਸਟ ਆਫ ਲੱਕ। ਤੇ ਉਹਨਾਂ ਨੇ ਬੜੇ ਪਸੰਦ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ। ਉਹਨਾਂ ਨੇ ਸ਼ਾਇਦ ਉਹਨਾਂ ਦਾ ਵੀ ਕੁਝ ਚੈਨਲ ਹੈ ਦੇਸੀ ਫੂਡ ਬਾਏ ਇੰਗਲਿਸ਼ ਕੁੱਕ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਲੀਜ਼ ਇੱਥੇ ਕੰਟੈਕਟ ਕਰੋ। ਵੀ ਸਾਰੇ ਉਹਨਾਂ ਨੇ ਅਗਰ ਮੈਨੂੰ ਦੇਖਿਆ, ਫਾਲੋ ਕੀਤਾ ਤਾਂ ਉਹ ਚਾਹ ਰਹੇ ਨੇ ਕਿ ਮੈਂ ਉਹਨਾਂ ਨੂੰ ਵੀ ਦੇਖਾਂ। ਤੇ ਜੀ ਜ਼ਰੂਰ, ਬਿਲਕੁਲ, ਮੈਨੂੰ ਜਿਵੇਂ ਟਾਈਮ ਮਿਲਾ ਕਿ ਮੈਂ ਤੁਹਾਡੇ ਵਿਜ਼ਿਟ ਕਰਾਂਗੀ। ਇਸ ਤਰ੍ਹਾਂ ਨਹੀਂ ਹੁੰਦਾ, ਅੱਛਾ ਨਹੀਂ ਲੱਗਦਾ ਕਿ ਕੋਈ ਤੁਹਾਡਾ ਦੇਖੇ, ਤੁਹਾਨੂੰ ਕਰੇ ਤਾਂ ਤੁਸੀਂ ਬਿਲਕੁਲ ਹੀ ਅੱਗੋਂ ਕਿਸੇ ਨੂੰ ਰਿਸਪੌਂਸ ਨਾ ਦੇਵੋ। ਮੈਨੂੰ ਜਿਵੇਂ ਟਾਈਮ ਮਿਲੇਗਾ ਮੈਂ ਜ਼ਰੂਰ ਤੁਹਾਡੇ ਚੈਨਲ ਦਾ ਚੱਕਰ ਲਾਵਾਂਗੀ। ਅੱਛਾ ਜੀ, ਸ਼ੀਲ ਆ ਗਈ ਮੈਦਾਨ ਵਿੱਚ, ਸ਼ੀਲ ਆ ਗਈ। ਸ਼ੀਲ ਨੇ ਕਿਹਾ ਸਤਿ ਸ੍ਰੀ ਅਕਾਲ ਬਾਜੀ, ਸਤਿ ਸ੍ਰੀ ਅਕਾਲ, ਪਿਆਰੀ ਬਾਜੀ ਦੀਆਂ ਪਿਆਰੀਆਂ ਗੱਲਾਂ ਤੇ ਗੀਤ, ਤੇ ਇੰਜੋਏ ਦ ਵਲੌਗ ਐਂਡ ਆਲਵੇਜ਼। ਬਈ ਉਹਨਾਂ ਨੇ ਬੜਾ ਵੀ ਪਸੰਦ ਕੀਤਾ ਵੇ ਕਿ ਪਿਆਰੀ ਬਾਜੀ ਦੀਆਂ ਪਿਆਰੀਆਂ ਗੱਲਾਂ ਤੇ ਕੀ ਕਹਿੰਦੇ ਨੇ, ਬਹੁਤ ਉਹਨਾਂ ਨੂੰ ਅੱਛੀਆਂ ਲੱਗਦੀਆਂ ਨੇ। ਸ਼ੀਲ ਨੂੰ ਗੀਤ ਵੀ ਬੜੇ ਚੰਗੇ ਲੱਗਦੇ ਨੇ ਤੇ ਸ਼ੀਲ ਨੂੰ ਮੇਰੀਆਂ ਗੱਲਾਂ ਵੀ ਬੜੀਆਂ ਚੰਗੀਆਂ ਲੱਗਦੀਆਂ। ਬਹੁਤ ਸ਼ੁਕਰੀਆ ਸ਼ੀਲ, ਤੁਸੀਂ ਇੱਥੇ ਇੰਡੀਆ 'ਚ ਮੇਰੀ ਬੈਠ ਕੇ ਨੁਮਾਇੰਦਗੀ ਪੇ ਕਰਦੇ ਹੋ। ਤੇ ਇੰਡੀਆ 'ਚ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ 'ਚ ਇੱਕ ਸ਼ੀਲ ਸਭ ਤੋਂ ਸਰੇ ਫਹਿਰਿਸਤ ਤੇ ਕਿ ਸ਼ੀਲ ਕਮੈਂਟ ਕਰਦੇ ਨੇ। ਇੱਕ ਤੁਹਾਡੇ ਤੋਂ ਪਹਿਲੇ ਸ਼ੀਲ ਇੱਕ ਨੇਹਾ ਸ਼ਰਮਾ ਵੀ ਆਏ ਸਨ, ਉਹ ਵੀ ਕਾਫੀ ਦਿਨ ਦੇਖਦੇ ਰਹੇ ਇੰਡੀਆ ਤੋਂ ਔਰ ਕਮੈਂਟ ਵੀ ਕਰਦੇ ਸਨ, ਪਰ ਫਿਰ ਉਸ ਤੋਂ ਬਾਅਦ ਫਿਰ ਉਹ ਗਾਇਬ ਹੋ ਗਏ। ਸ਼ਾਇਦ ਫਿਰ ਉਹਨਾਂ ਨੂੰ ਕੁਝ ਹੋਰ ਅੱਛੀ ਚੀਜ਼ ਨਜ਼ਰ ਆ ਗਈ ਹੋਏਗੀ, ਉੱਧਰ ਚਲੇ ਗਏ ਹੋਣਗੇ। ਲੇਕਿਨ ਉਹ ਵੀ ਪਹਿਲੇ ਬੜੇ ਕਮੈਂਟ ਕਰਦੇ ਸੀ, ਮੈਂ ਬੜੀ ਖੁਸ਼ ਹੋਣੀ ਸਾਂ ਕਿਉਂਕਿ ਇੰਡੀਆ ਤੋਂ ਆਉਂਦਾ ਸੀ ਨਾ, ਤੇ ਮੈਨੂੰ ਫਿਰ ਬੜਾ ਚੰਗਾ ਲੱਗਦਾ ਸੀ ਇਹ ਕਮੈਂਟ। ਤੇ ਉਸ ਤੋਂ ਬਾਅਦ ਫਿਰ ਉਹ ਪਤਾ ਨਹੀਂ, ਅੱਲਾ ਕਰੇ ਖੈਰੀਅਤ ਨਾਲ ਹੋਣ ਜਿੱਥੇ ਵੀ ਹੋਣ, ਲੇਕਿਨ ਬਹਰਹਾਲ ਉਹਨਾਂ ਨੇ ਫਿਰ ਕਾਫੀ ਅਰਸੇ ਤੋਂ ਉਹਨਾਂ ਦਾ ਕਮੈਂਟ ਆਇਆ ਨਹੀਂ, ਤੇ ਉਹ ਪਤਾ ਨਹੀਂ ਕਿੱਥੇ ਗੁਆਚ ਗਏ। ਬਹਰਹਾਲ ਹੈ ਕਿ ਜਿੱਥੇ ਵੀ ਹੋਣ, ਅੱਲਾ ਕਰੇ ਖੈਰੀਅਤ ਨਾ ਹੋਣ। ਤੇ ਸ਼ੀਲ ਜਿਹੜੇ ਨੇ ਬਾਕਾਇਦਗੀ ਨਾਲ ਆ ਜਾਂਦੇ ਨੇ, ਕਦੀ ਕਦੀ ਮਸਰੂਫ ਹੋ ਜਾਂਦੇ ਨੇ। ਜ਼ਿੰਦਗੀ ਤੇ ਹੈ ਹੀ ਹੈ ਨਾ, ਤੇ ਜ਼ਿੰਦਗੀ ਦੇ ਤਲਦੇ ਨੇ, ਮਸਰੂਫ ਹੋ ਜਾਂਦਾ ਬੰਦਾ। ਤੇ ਪਰ ਇਹ ਤੁਸੀਂ ਆ ਜਾਂਦੇ ਹੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਤੁਹਾਨੂੰ ਮੇਰੀ ਗੱਲਾਂ, ਤੁਹਾਨੂੰ ਮੇਰੇ ਗੀਤ ਚੰਗੇ ਲੱਗਦੇ ਨੇ, ਤੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਤੇ ਹੁਣ ਜਿਹੜਾ ਵੇ दोपहर के 2:30 बज चुके हैं खवातीनो हजरात। ਤੇ ਮੇਰਾ ਸਾਰਾ ਕਾਊਂਟਰ ਗੰਦਾ ਪਿਆ ਵੇ, ਤੇ ਮੇਰਾ ਸਾਰਾ ਜਿਹੜਾ ਖਾਣ ਪਕਾਉਣ ਵਾਲਾ ਸਿਲਸਿਲਾ ਵੇ ਉਹ ਵੀ ਪਿਆ ਵੇ। ਗੋਭੀ ਕੱਟਣੀ ਹੈ, ਸਲਾਦ ਬਣਾਉਣਾ ਵੇ, ਕਾਊਂਟਰ ਸਾਫ਼ ਕਰਨਾ ਵੇ, ਚੀਜ਼ਾਂ ਚੁੱਕਣੀਆਂ ਨੇ, ਤੇ ਨਾਲ ਪਕਾਣੀ ਹਾਂਡੀ। ਤੇ ਮੈਂ ਇਸ ਤੋਂ ਹੀ ਪਹਿਲੇ ਬੈਠ ਗਈ ਸਾਂ ਕਿ ਉਹ ਕੰਪਲੀਟ ਨਹੀਂ ਕੀਤਾ ਕੰਮ, ਕਿ ਮੈਂ ਕਿਹਾ ਮੇਰੀ ਵੀਡੀਓ ਕੰਪਲੀਟ ਹੋ ਜਾਵੇ ਤਾਂ ਕਿ ਇਹਨੂੰ ਮੈਂ ਹਲੇ ਮੈਂ ਬੈਠ ਕੇ ਉਹਨੂੰ ਜੋੜਾਂਗੀ, ਕਿਉਂਕਿ ਵਿੱਚ ਜਿਹੜਾ ਆ ਗਿਆ ਨਾ ਫੋਨ ਤੇ ਟੁੱਟ ਗਈ ਵਿੱਚ, ਤੇ ਉਹਦੇ ਨਾਲ ਫਿਰ ਮੈਨੂੰ ਜੋੜਨਾ ਪੈਣਾ। ਜੋੜ ਕੇ ਫਿਰ ਮੈਂ ਅਪਲੋਡ ਤੇ ਲਾ ਕੇ ਨਾ ਫਿਰ ਮੈਂ ਬਾਕੀ ਦਾ ਆਪਣਾ ਕੰਮ ਨਿਪਟਾਵਾਂਗੀ, ਤੇ ਫਿਰ ਅਪਲੋਡ ਹੁੰਦੀ ਰਹੇਗੀ। ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ। ਖਾਸਾ ਲੰਬਾ ਕੰਮ ਹੈ, ਖਾਸਾ ਮੁਸ਼ਕਿਲ ਕੰਮ ਹੁੰਦਾ ਵੇ, ਲੇਕਿਨ ਚਲੋ ਮੈਨੂੰ ਤੁਹਾਡੇ ਨਾਲ ਅੱਛਾ ਲੱਗਦਾ ਗੱਪਸ਼ਪ ਕਰਨਾ, ਤੇ ਤੁਹਾਡਾ ਮੇਰਾ ਅੱਛਾ ਵਕਤ ਗੁਜ਼ਰ ਜਾਂਦਾ ਵੇ। ਇਸ ਨਾਲ ਅਸੀਂ ਥੋੜ੍ਹੀ ਜਿਹੀ ਗੱਪਸ਼ਪ ਕਰ ਲੈਂਦੇ ਹਾਂ, ਥੋੜ੍ਹਾ ਜਿਹਾ ਘਰ ਦੇ ਅੰਦਰ ਹੀ ਰਹਿ ਕੇ ਅਸੀਂ ਆਪਣਾ ਦਿਲ ਖੁਸ਼ ਕਰ ਲੈਂਦੇ ਹਾਂ। ਤੇ ਅੱਛੀ ਇੱਕ ਐਕਟੀਵਿਟੀ ਹੈ। ਤੇ ਚਲੋ ਵੀ ਫਿਰ ਮਿਲਦੇ ਹਾਂ ਤੁਹਾਡੇ ਨਾਲ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਮਿਲਾਂਗੇ। ਹੁਣ ਮੈਂ ਆਪਣਾ ਸਮੇਟਾਂ, ਤੁਹਾਡੇ ਕੋਲੋਂ ਚਾਹਵਾਂ ਇਜਾਜ਼ਤ। ਤੇ ਜਾਂਦੇ ਜਾਂਦੇ ਚਲੋ ਮੈਂ ਕੀ ਕਹਿੰਦੇ ਨੇ, ਸ਼ੀਲ ਨੂੰ ਮੇਰੇ ਗਾਣੇ ਬੜੇ ਚੰਗੇ ਲੱਗਦੇ ਨੇ, ਤੇ ਮੈਂ ਇੱਕ ਕੋਈ ਟੱਪਾ ਉੱਪਾ ਕੋਈ ਚੀਜ਼ ਮੈਨੂੰ ਅਗਰ ਫੌਰੀ ਯਾਦ ਆ ਗਈ ਤਾਂ ਮੈਂ ਸੁਣਾ ਦਿੰਦੀ ਹਾਂ, ਵਰਨਾ ਫਿਰ ਸਹੀ। ਦੋ ਪੱਤਰ ਮਰੂਦਾਂ ਦੇ, ਦੋ ਪੱਤਰ ਮਰੂਦਾਂ ਦੇ, ਤੇਰੀ ਮੇਰੀ ਇੱਕ ਜਿੰਦੜੀ ਸਿਰਫ ਫਰਕ ਵਜੂਦਾਂ ਦੇ, ਤੇਰੀ ਮੇਰੀ ਇੱਕ ਜਿੰਦੜੀ ਸਿਰਫ ਫਰਕ ਵਜੂਦਾਂ ਦੇ। ਦੋ ਪੱਤਰ ਅਨਾਰਾਂ ਦੇ, ਦੋ ਪੱਤਰ ਅਨਾਰਾਂ ਦੇ, ਸਾਡੀ ਗਲੀ ਲੰਘ ਮਾਇਆ
ਤਪ ਟੁੱਟਣ ਬਿਮਾਰਾਂ ਦੇ, ਸਾਡੀ ਗਲੀ ਲੰਘ ਮਾਇਆ ਤਪ ਟੁੱਟਣ ਬਿਮਾਰਾਂ ਦੇ। ਬਾਗੇ ਵਿੱਚ ਆਇਆ ਕਰੋ, ਬਾਗੇ ਵਿੱਚ ਆਇਆ ਕਰੋ, ਕੰਗੀ ਸ਼ੀਸ਼ਾ ਮੈਂ ਦਿਨੀਆਂ ਤੁਸੀਂ ਟਿੰਡ ਲਸ਼ਕਾਇਆ ਕਰੋ, ਕੰਗੀ ਸ਼ੀਸ਼ਾ ਮੈਂ ਦਿਨੀਆਂ ਤੁਸੀਂ ਟਿੰਡ ਲਸ਼ਕਾਇਆ ਕਰੋ। ਚਲੋ ਵੀ ਕੰਗੀ ਸ਼ੀਸ਼ਾ ਮੈਂ ਦਿੰਦੀ ਹਾਂ, ਤੁਸੀਂ ਟਿੰਡ ਲਸ਼ਕਾਇਆ ਕਰੋ। ਤੇ ਹੁਣ ਸ਼ਾਦੀ ਆ ਰਹੀ ਹੈ, ਮੈਂ ਰੀਫਰੈਸ਼ ਕਰ ਰਹੀ ਹਾਂ ਕਿ ਅਸੀਂ ਟੱਪੇ ਗਾਣੇ ਨੇ ਉਹ ਯਾਦ ਆ ਜਾਣ, ਕਿਉਂਕਿ ਜਿਹੜਾ ਤੁਸੀਂ ਗਾਉਂਦੇ ਰਹਿੰਦੇ ਹੋ ਨਾ ਤੁਹਾਡੇ ਬੜੇ ਦਿਮਾਗ 'ਚੋਂ ਰਹਿੰਦਾ, ਫਿਰ ਉਸ ਤੋਂ ਬਾਅਦ ਭੁੱਲ ਜਾਂਦੇ ਨੇ, ਪੜ੍ਹਦੇ ਪੜ੍ਹਦੇ ਲਫ਼ਜ਼ ਬਸ ਦਫਾ ਭੁੱਲ ਜਾਂਦੇ ਨੇ ਮੈਨੂੰ ਹੁਣ। ਤੇ ਇਸ ਤਰ੍ਹਾਂ ਚਲੋ ਸ਼ੁਗਰ ਲਾਵਾਂਗੇ, ਅੱਲਾ ਖੈਰੋ ਆਫੀਅਤ ਨਾਲ ਵਕਤ ਲੈ ਕੇ ਆਵੇ ਤੇ ਫਿਰ ਅਸੀਂ ਇਨਸ਼ਾਅੱਲਾ ਇਕੱਠੇ ਹੋਵਾਂਗੇ ਸਾਰੇ, ਤੇ ਅਸੀਂ ਟੱਪੇ ਛੱਪੇ ਵੀ ਗਾਵਾਂਗੇ, ਆਪਣੇ ਬਚਪਨ ਦੀਆਂ ਯਾਦਾਂ ਨੂੰ ਵੀ ਸ਼ੇਅਰ ਕਰਾਂਗੇ ਤੇ ਨਾਲ ਨਾਲ ਅਸੀਂ ਸ਼ਾਦੀ ਨੂੰ ਇੰਜੋਏ ਕਰਾਂਗੇ। ਤੇ ਉਹ ਕਹਿੰਦੇ ਨੇ ਅੱਲਾ ਪਾਕ ਖੈਰ ਆਫੀਅਤ ਦੇ ਨਾਲ ਵਕਤ ਲੈ ਕੇ ਆਵੇ। ਤੇ ਫਿਰ ਮਿਲਦੇ ਹਾਂ, ਕਮੈਂਟ ਕਰਨਾ ਨਾ ਭੁੱਲਿਓ ਤੇ ਲਾਈਕ ਵੀ ਕਰ ਦਿਆ ਕਰੋ ਬਈ, ਥੋੜ੍ਹਾ ਜਿਹਾ ਤੁਹਾਨੂੰ ਬਸ ਹੱਥ ਨੂੰ ਇਸ ਤਰ੍ਹਾਂ ਲੈ ਕੇ ਉਂਗਲ ਨੂੰ ਲੈ ਕੇ ਜਾਣਾ ਤਾਂ ਬਸ ਲਾਈਕ ਹੋ ਜਾਣਾ ਵੇ, ਕੋਈ ਜ਼ਿਆਦਾ ਮੁਸ਼ਕਿਲ ਤਾਂ ਨਹੀਂ। ਚਲੋ ਅਗਰ ਤੁਸੀਂ ਪਹਿਲੇ ਨਹੀਂ ਕੀਤਾ ਨਾ ਤੇ ਹੁਣ ਮੇਰੇ ਕਹਿਣ 'ਤੇ ਹੀ ਕਰ ਦਿਓ, ਹਲੇ ਤੇ ਤੁਸੀਂ ਦੇਖ ਰਹੇ ਹੋ ਨਾ, ਅਗਰ ਤੁਸੀਂ ਐਂਡ ਤੱਕ ਪਹੁੰਚੇ ਹੋ ਤੇ ਜ਼ਰੂਰ ਲਾਈਕ ਔਰ ਕਮੈਂਟ ਕਰ ਦਿਓ। ਫਿਰ ਮਿਲਦੇ ਹਾਂ, ਅੱਲਾ